तो नाले आखन लगे बरछियां वो बड़िया बनाने नाले बरछियां की चस वेचने आए। अच्छा मुंडे ने क्या वो जाके पिंड दूजिया बंदियां बड़िया किसी ने दसिया। अच्छा वो जाके नहर परा जाके तो उसे लुक के बह रहे। अच्छा वो इंज नूं जाना सी, वो मजहबी सी सिख केस उन्हें रखे होंदे उन्हें। अच्छा वो कदे इधर जिहड़ा पिंड कक्कड़ सी ना उत्थों कोई हैगा सी डॉक्टर, वो घरे कोई मिलने चलिया जा कोई सुनाह सून देंदा। अच्छा वो लंघा कच्ची सड़क ते लुकया ये जे वेखा दे चाड़ो दे मगर साइकिल ते अच्छा चढ़ के मगर वो चाले मार मार बरछियां मार छड्डे मार दिता मार। अच्छा हुण कदी पिंड चेता आउंदा अपना? वो चेता छड्ड के मैं ना केड़ा अपना पिंड वेखा, मैं तो कोई मौका ही नहीं ऐसी मिलन नहीं दी। इन्नी देर हो गई पिंड छड्डिया 72 साल हो आहो गए, आहो दोबारा जान नूं दिल नहीं कीता कदी? हद हो गया, मैं तो दसना दिल तो बड़ा करदा पर जाए बंदा तां ने कई बारी हाथ दे लागे गए हाँ। फिर उन्हें एक जिहा मैं अपनी अखी वेख्या उदों इत्थे आन के, ਉਹਦੇ 'ਚ ਪਤਾ ਨਹੀਂ ਉਹਨੂੰ ਅੱਲਾਹ ਤਾਲਾ ਸਵਾਬ ਦੇ ਦੇਗਾ ਜਾਂ ਅਜ਼ਾਬ ਦੇ ਦੇਗਾ। ਮੁਸਲਮਾਨ ਸਨ ਦੋ ਅੱਛਾ ਰਾਈ, ਉਹਨਾਂ ਨੇ ਹੁਣ ਇਸਲਾਮਨ ਚਾਹੁੰਦਾ ਗੁਆਂਢੀ ਸਨ ਕੋਲ ਕੋਈ ਸਿੱਖ ਸੁੱਖ ਹੋ ਰਹਿੰਦੇ ਤੋਂ ਕੋਲ ਬੰਦੇ ਵਾਸਤੇ ਹੋਈਏ। ਫਿਰ ਉਹ ਕਦੇ ਡਰਦੇ ਨਾ, ਉਹਨਾਂ ਨੇ ਆ ਕੇ ਉਹਨਾਂ ਕਿਤੇ ਉਹਨਾਂ ਨੂੰ ਲੁਕਾ ਲਿਆ, ਉਹਨਾਂ ਨੂੰ ਬਚਾ ਦਿੱਤਾ ਰਾਈਆਂ ਨੇ। ਆਹੋ ਉਹਨਾਂ ਰਾਈਆਂ। ਅੱਛਾ ਪਤਾ ਨਹੀਂ ਉਹ ਕਿੰਨਿਆਂ ਨੂੰ 2 ਸਾਲ ਜਾਂ 4 ਸਿੱਖ ਜਿਹਨਾਂ ਨੂੰ ਬਚਾਇਆ। ਹਾਂਜੀ ਉਹ ਵਿੱਚੋਂ ਹੀ ਕਿਸੇ ਪਿੰਡ ਨੂੰ ਜਾ ਕੇ ਉਹਨੂੰ ਸ਼ਾਹ ਨੂੰ ਦੱਸ ਦਿੱਤਾ ਅੱਛਾ ਵੀ ਇਹਨਾਂ ਨੇ ਜੀ ਸਿੱਖ ਲੁਕਾ ਛੱਡੇ ਸਨ। ਅੱਛਾ ਉਹਨੇ ਅਗਲੇ ਦਿਨ ਸਾਡੇ ਉਦੋਂ ਅਸੀਂ ਆ ਗਏ ਉੱਥੇ ਹੀ ਆ, ਤੇ ਉਹਨੇ ਸੱਦ ਲਿਆ ਉਹਨਾਂ ਨੂੰ। ਉਹਨਾਂ ਨੂੰ ਸੱਦ ਕੇ ਤੇ ਉਹਨਾਂ ਨਾਲ ਉਹਨੇ ਉਹ ਕੀਤੀ ਨਾ ਦਾੜੀ ਮੁੱਛਾਂ ਹਰ ਸ਼ੈ ਮਨਾ ਕੇ ਉਹਨਾਂ ਦੀਆਂ ਤੇ ਅਲਹਮਦੁਲਿਲਾ ਨੰਗੀਆਂ ਕਰਕੇ ਮੂੰਹ ਸਾਰੇ ਰਛਾਈ ਲਾ ਕੇ ਤੇ ਖੋਤਿਆਂ ਤੇ ਚੜਾਇਆ ਉਹਨਾਂ ਨੂੰ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਵੀ ਦਬਾ ਦਿਓ ਨਵੀਆਂ ਵੀਡੀਓ ਦੇਖਣ ਵਾਸਤੇ। अस्सलामुअलैकुम बुजुर्गो। वालेकुम सलाम जी। बुजुर्गो की हाल चाल है ਤੁਹਾਡਾ? बड़ा ठीक ठाक है जी, अल्लाह का शुक्र है। ਕੀ ਨਾਮ ਹੈ ਆਪਣਾ? अपना नाम ताजदीन है। ਤਾਜਦੀਨ। हाँ ਤੁਹਾਡੇ ਵਾਲਦ ਸਾਹਿਬ ਦਾ अब्दुल्ला ਤੇ ਦਾਦਾ ਜੀ ਦਾ? कासम खान ਆਸਮ ਖਾਨ। ਕਿਹੜੀ ਬਰਾਦਰੀ ਹੈ ਆਪਣੀ? मान राजपूत। ਅੱਛਾ ਮੰਝ ਰਾਜਪੂਤ। हाँ ਸਹੀ ਹੋ ਗਿਆ। ਅੱਜ ਪੁਰਾਣੀਆਂ ਤੁਹਾਡੇ ਕੋਲ ਗੱਲਾਂ ਪੁੱਛਣੀਆਂ 47 ਵੇਲੇ ਦੀਆਂ। हाँ जब पूछो। ਕਿੰਨੀ ਉਮਰ ਸੀ ਜਦੋਂ ਜਾੜੇ ਪਏ? उदों जी मेरी उम्र कोई 18 साल की आई सी। ਅੱਛਾ ਜਵਾਨ ਸੀ ਉਦੋਂ? हाँ ਸਹੀ ਹੋ ਗਿਆ। ਕਿਹੜਾ ਪਿੰਡ ਸੀ ਆਪਣਾ ਉੱਥੇ? पिंड मंझ सी साडा। ਮੰਝ। हाँ ਪੂਰਾ ਨਾਂ ਕੀ ਸੀ ਪਿੰਡ ਦਾ? पिंड का ਅਸੀਂ ਹੈਗੇ ਵੀ ਮੰਝ, ਸਾਡੇ ਪਿੰਡ ਦਾ ਨਾਮ ਹੀ ਮੰਝ ਸੀ। ਅੱਛਾ ਪਿੰਡ ਦਾ ਨਾਂ ਵੀ ਮੰਝ ਸੀ? ਆਹੋ। ਉਹਦੇ ਨਾਲ ਕਿਹੜੇ ਕਿਹੜੇ ਪਿੰਡ ਲੱਗਦੇ ਸੀ? ਨਾਲ ਸਾਡੇ ਇੱਧਰ ਜਨੂਬ ਦੀ ਬਾਈ ਨਾਲ ਕੱਕੜ ਸੀ ਪਿੰਡ। ਅੱਛਾ ਕੱਕਰ। ਕੱਕੜ ਬੜਾ ਵੱਡਾ ਪਿੰਡ ਸੀ ਸਿੱਖਾਂ ਦਾ। ਫਿਰ ਇੱਧਰ ਚੜ੍ਹਦੇ ਬੰਨੇ ਸਾਰੰਗੜਾ ਸੀ। ਅੱਛਾ ਹੈ। ਸਹੀ। ਫਿਰ ਇਹ ਪਹਾੜ ਵਾਲੇ ਬੰਨੇ ਵੱਲ ਪਿੰਡ ਪੂਰਾ ਨੇੜੇ ਸਾਡੇ ਲੋਧੀ ਸੀ ਪਿੰਡ, ਗੁੱਜਰਾਂ ਦਾ ਪਿੰਡ ਸੀ, ਗੁੱਜਰ ਸਨ ਸੀ। ਫਿਰ ਉਦੋਂ ਪਰਾਂ ਨਾਲ ਹੇਤਮਪੁਰਾ ਸੀ। ਅੱਛਾ ਫਿਰ ਚੜ੍ਹਦੇ ਨੂੰ ਪਰਾਂ ਪਿੰਡ ਪਹਿਲਾਂ ਸਾਡਾ ਥਾਣਾ ਲੋਪੋਕੀ ਸੀ। ਅੱਛਾ ਲੋਪੋ ਕੀ ਥਾਣਾ ਸੀ? ਆਹੋ। ਤਹਿਸੀਲ ਕਿਹੜੀ ਸੀ? ਤਹਿਸੀਲ ਅਸੀਂ ਦਾਲਾ ਸੀ। ਅੱਛਾ ਜ਼ਿਲ੍ਹਾ ਕਿਹੜਾ ਸੀ? ਅੰਮ੍ਰਿਤਸਰ।
ਤੇ ਪਿੰਡ ਤੁਹਾਡਾ ਕਿੱਡਾ ਕੁ ਸੀ? ਰਾਜਪੂਤਾਂ ਦਾ ਪਿੰਡ ਪਿੰਡ ਰਾਜਪੂਤਾਂ ਸਾਡਾ ਦਾ ਸੀ ਕਿ ਸਿੱਖ ਵੀ ਰਹਿੰਦੇ ਸੀ? ਨਹੀਂ, ਸਿੱਖ ਸਾਡੇ ਪਿੰਡ ਸਿਰਫ ਇੱਕ ਮਹਿਰਿਆਂ ਦਾ ਘਰ ਜਿਹੜਾ ਸੀ ਨਾ, ਹਾਂਜੀ। ਕੰਮੀ ਜਿਵੇਂ ਸਾਡੇ, ਉਹ ਰੱਖਿਆ ਸੀ ਹਾਂ ਆਪ ਹੀ। ਅੱਛਾ। ਕਿਉਂਕਿ ਜਿਹੜੇ ਸਿੱਖ ਆਉਂਦੇ ਹਨ ਨਾ ਮੁਲਾਜ਼ਮ ਅਫਸਰ ਕਿਤੇ ਨਾ ਕਿਤੇ, ਉਹ ਫਿਰ ਰੋਟੀ ਨਹੀਂ ਸਨ ਨਾ ਖਾਂਦੇ ਮੁਸਲਮਾਨਾਂ ਕੋ। ਅੱਛਾ। ਉਹ ਫਿਰ ਰੋਟੀ ਉਹ ਪਕਾ ਕੇ ਉਧਰੋਂ ਖਾਂਦੇ ਸਨ। ਅੱਛਾ, ਉਧਰੋਂ ਖਾਂਦੇ ਸੀ। ਆਹੋ, ਉਹ ਮਨੋਂ ਸਾਡੇ ਅਸੀਂ ਕਰਨੀ ਤਾਂ ਹਾਂ ਸ਼ੂ ਹੀ ਤੋਂ ਸਾਰੇ ਨੂੰ ਉਹ ਬਹੁਤੀ ਕਰਦੇ ਸਨ। ਅੱਛਾ। ਸਿੱਖ ਜਿਹੜੇ ਨੇ ਨਾ ਉਹ ਮਨੋਂ ਆਪਣਾ ਨਾਮ ਨਾ ਸਿੱਖ ਪਤਾ ਕਿਉਂ ਆਉਂਦੇ ਨੇ ਕਿ ਜੋ ਕੁਝ ਅਸੀਂ ਸਿੱਖੇ ਆ ਨਾ, ਇਹ ਹੋਰ ਕੌਮ ਕੋਈ ਨਹੀਂ ਸਿੱਖੀ, ਅਸੀਂ ਉਹ ਸਿੱਖ ਆਂਦੇ। ਉਹ ਸਿੱਖੀ ਨੂੰ ਸਿੱਖ ਕਹਿੰਦੇ ਨੇ। ਸਿੱਖ ਆਂਦੇ ਨੇ ਵੀ ਅਸੀਂ ਹਰ ਸ਼ਾਇਦ ਸਿੱਖੀ ਆ। ਸਹੀ ਹੋ ਗਿਆ। ਵੱਡੇ ਬਣਦੇ ਨੇ, ਬੜੇ ਸਰਦਾਰ ਆ ਖਵਾਉਂਦੇ ਸਨ। ਹਾਂ, ਤੇ ਉਹ ਇਸ ਕਰਕੇ ਉਹ ਰੱਖਿਆ ਸੀ ਇੱਕ ਘਰ ਮਹਿਰਿਆਂ ਦਾ। ਅੱਛਾ, ਉਹਨਾਂ ਨੂੰ ਰੋਟੀਆਂ ਪਕਾ ਕੇ ਦਿੰਦਾ ਸੀ। ਉਹ ਕੁਰਬਾਨੀ ਉਹਨਾਂ। ਸਹੀ ਹੋ ਗਿਆ। ਬਾਕੀ ਸਾਡਾ ਪਿੰਡ ਸਾਰਾ ਮੁਸਲਮਾਨਾਂ ਦਾ ਸੀ। ਲੰਬੜਦਾਰੀਆਂ ਕਿੰਨੀਆਂ ਸੀ ਪਿੰਡ ਦੀਆਂ? ਲੰਬੜਦਾਰ 5 ਲੰਬੜਦਾਰ ਸਨ। ਇਹਦਾ ਮਤਲਬ ਵੱਡਾ ਪਿੰਡ ਸੀ। ਵਾਹਵਾ ਪਿੰਡ ਸੀ। ਉਹ 5 ਪੱਤੀਆਂ ਸੀ ਕਿ ਕਿੰਨੀਆਂ ਪੱਤੀਆਂ? 5 ਪੱਤੀਆਂ ਸੀ। ਉਹ ਪਿੰਡ ਕੱਚਾ ਹੀ ਸੀ। ਅੱਛਾ। ਮਕਾਨ ਅਜੇ ਨਹੀਂ ਸਨ, ਕੋਈ 1-2 ਮਕਾਨ ਵਿੱਚ ਨਾ ਬਣਾਏ ਸਨ। ਇੱਕ ਬੰਦਾ ਸਾਡੇ ਉਹ ਰੇਲਵੇ 'ਚ ਲੱਗਾ ਸੀ, ਉਹਨੇ ਬਣਾਇਆ ਸੀ, ਜਾਂ ਹੋਰ ਨਹੀਂ, ਤੇ ਬਾਕੀ ਸਾਰਾ ਉਹਦਾ ਰਿਵਾਜ ਕੱਚਿਆਂ ਦਾ ਹੀ ਸੀ। ਅੱਛਾ, ਕੀ ਨਾਂ ਸੀ ਲੰਬੜਦਾਰਾਂ ਦੇ? ਪਤਾ ਨਹੀਂ ਲੰਬੜਦਾਰਾਂ ਦਾ ਨਾਂ ਇੱਕ ਤੇ ਹੈਗਾ ਸੀ ਇਬਰਾਹਿਮ ਲੰਬੜਦਾਰ। ਅੱਛਾ। ਉਹਦਾ ਬਾਪ ਜਿਹੜਾ ਸੀ ਨਾ, ਉਹਨੂੰ ਸਾਡੇ ਬਾਰੇ ਪਏ, ਉਹ ਵੀ ਲੰਬੜਦਾਰ, ਪਰ ਉਹ ਸਾਡੇ ਤੋਂ ਪਹਿਲਾਂ ਉਹ ਬਲੇਰਾ ਹੋ ਗਿਆ ਲਾਲ ਖਾਂ ਦੇ ਨਾਂ। ਤੇ ਇਹ ਇਬਰਾਹਿਮ ਸੀ ਸਾਡੇ ਹੋਸ਼ 'ਚ। ਫਿਰ ਦੂਜਾ ਸੀ ਮਹੰਦ ਲੰਬੜਦਾਰ ਸੀ, ਆ ਗਰਾਈ ਉਹਦੀ ਔਲਾਦ ਆ। ਅੱਛਾ। ਤੇ ਇੱਕ ਹੋਰ ਸੀ, ਉਹਦਾ ਨਾਂ ਖਰੇ ਅਬਦੁਲ ਗਨੀ ਸੀ। ਉਹ ਵੀ ਸੀ, ਆ ਗਰਾਈ ਬੈਠੇ ਸਨ। ਅੱਛਾ। ਤੇ ਦੂਜਾ ਜਿਹੜਾ ਸੀ ਚੌਧਰੀ ਅੱਲਾ ਦਿੱਤਾ, ਜਿਹੜਾ ਸੀ ਬੜਾ ਮਸ਼ਹੂਰ ਸੀ ਤੇ ਬੜਾ ਚੌਧਰੀ ਸੀ। ਤੁਹਾਡੇ ਪਿੰਡ ਦਾ? ਸਾਡੇ ਪਿੰਡ ਦਾ। ਅੱਛਾ, ਉਹ ਵੀ ਰਾਜਪੂਤ ਸੀ? ਰਾਜਪੂਤ ਸੀ ਤੇ ਬੜਾ ਮੰਨਿਆ ਪਰਮੰਨਿਆ। ਸਹੀ ਹੋ ਗਿਆ। ਉਹਦਾ ਮੁੰਡਾ ਵੀ ਹੁਣ ਸਾਡੇ ਹੋਸ਼ ਲੰਬੜਦਾਰ, ਉਹਨੂੰ ਇੱਕ ਲੰਬੜਦਾਰ ਉਹਦੇ ਕੋਲ ਵੀ ਸੀ। ਉਹਦੇ ਕੋਲ ਸੀ। ਸਹੀ ਹੋ ਗਿਆ। ਤੇ ਬਾਕੀ ਉਹਨੇ ਉੱਥੇ ਆਪਣੇ ਮੁੰਡੇ ਦਾ ਵਿਆਹ ਕੀਤਾ ਸੀ ਸਾਡੇ ਹੋਸ਼ 'ਚ। ਉਦੋਂ ਕੋਲ ਲਾਗੇ ਬਣਦੇ ਸਿੱਖ ਤੇ ਕੰਜਰੀਆਂ ਤੇ ਬੇਬਾਲ। ਕਿਹਨੇ ਵਿਆਹ ਕੀਤਾ ਸੀ? ਅੱਲਾ ਦਿੱਤੇ ਮੰਝ ਨੇ। ਆ ਜਿਹੜਾ ਮਨਵਰ ਮੰਝ ਨਹੀਂ ਜਾਣਦੇ ਮਨਵਰ ਮੰਝ ਸ਼ੇਖਪੁਰੇ ਵਾਲਾ? ਉਹਦਾ ਬਾਬਾ ਸੀ, ਦਾਦਾ ਉਹਦਾ। ਅੱਛਾ, ਉਹਦਾ ਦਾਦਾ। ਅਸੀਂ ਉਹਦੇ ਨਾਲ ਮੈਂ ਖੁਦ ਜਾਂਦਾ ਰਿਹਾ ਉਹਦਾ ਆਪਣਾ ਇੱਧਰ ਆਣ ਕੇ ਵੀ। ਅੱਜ 100 ਕੀ ਤੇਰੇ ਗਰਮੂਲੇ ਤੋਂ ਮਾਸਟਰ ਦਾ ਝਗੜਾ ਹੁੰਦਾ ਸੀ, ਤਾਂ ਮਾਸਟਰ ਕੋਲ ਕਬਜ਼ਾ ਲਿਆ ਸੀ ਨਾ ਜਦੋਂ, ਹਾਂਜੀ, ਉਦੋਂ ਅਸੀਂ ਇੱਥੋਂ ਜਾਂਦੇ ਰਹੇ ਉਹਦੇ ਨਾਲ ਖੁਦ ਆਪ ਹੁੰਦਾ ਸੀ। ਅੱਛਾ ਅੱਛਾ ਅੱਛਾ। ਅੱਛਾ, ਉੱਥੇ ਉਹਦੀ ਸ਼ਾਦੀ ਕੀਤੀ ਬੇਟੇ ਦੀ ਉਹਨਾਂ ਨੇ? ਫਕੀਰ ਸਾਹਿਬ ਦੀ। ਅੱਛਾ, ਪਿੰਡ ਹੀ ਹੋਈ। ਅੱਛਾ, ਆਪਣੇ ਇੰਡੀਆ ਵਾਲੇ ਪਿੰਡ? ਆਹੋ, ਪਿੱਛੇ। ਤੇ ਕਿਵੇਂ ਦਾ ਮਾਹੌਲ ਸੀ ਉਹਦਾ ਵਿਆਹ ਸੀ? ਤੁਸੀਂ ਤੇ ਵੇਖਿਆ ਸ਼ਾਦੀ? ਮਾਹੌਲ ਜੀ ਇਵੇਂ ਦਾ ਸੀ ਵੀ ਅੰਨ ਪਾਣੀ ਇਸ ਤਰ੍ਹਾਂ ਦੇਗਾਂ ਤੇ ਗੋਸ਼ਤ ਤੇ ਕੰਜਰੀਆਂ ਤੇ ਸ਼ਰਾਬ। ਨਹੀਂ, ਮੁਸਲਮਾਨ ਸ਼ਰਾਬ ਪੀ ਲੈਂਦੇ ਸਨ? ਮੁਸਲਮਾਨ ਹੁਣ ਨਹੀਂ ਪੀਂਦੇ। ਨਹੀਂ, ਉਦੋਂ ਕੀ ਸੀ, ਉਦੋਂ ਵੀ ਇਹੋ ਕੁਛ ਸੀ। ਅੱਛਾ। ਤੇ ਪਿੰਡ ਦੇ ਵਿੱਚ ਮਸਜਿਦਾਂ ਕਿੰਨੀਆਂ ਸੀ? ਮਸਜਿਦਾਂ ਜਿਹੜੀਆਂ ਸਨ, 2 ਮਸਜਿਦਾਂ ਜਿਹੜੀਆਂ ਨਾ, ਉਹ ਤੇ ਵਾਹਵਾ ਸਨ, ਜਿਹੜੀਆਂ ਆਵਾਜ਼ ਸਨ ਜਿੱਥੇ ਪੜ੍ਹਦੇ ਨਾਮ। ਅੱਛਾ, ਪੱਕੀਆਂ ਮਸਜਿਦਾਂ ਸੀ? ਪੱਕੀਆਂ। ਅੱਛਾ। ਇੱਕ ਜਿਹੜੀ ਸੀ ਨਾ, ਉਹ ਛੋਟੀ ਜਿਹੀ ਸੀ, ਉਹ ਜਿਹਨੇ ਮਕਾਨ ਬਣਾਏ ਸਨ ਉਹਨੇ ਬਣਾਈ ਸੀ, ਉਹ ਪੂਰੀ ਜਿਹੀ ਸੀ ਐਵੇਂ ਨਾ, ਉਹਦੇ 'ਚ ਇੱਦਾਂ ਮੌਲਵੀ ਹੁੰਦੇ। ਇੱਕ ਜਿਹੜੀ ਸੀ ਨਾ ਹੋਰ, ਉਹ ਪਿੰਡੋਂ ਐਡੀ ਕੁ ਦੂਰ ਸੀ ਜਿਵੇਂ ਉਹ ਡੇਰਾ, ਤੇ ਉਹ ਹਿਸਾਬ ਨਾਲ ਬੇਬਾਦੀ ਸੀ ਉਹ ਨਾ। ਉਹਦੇ 'ਚ ਕੋਈ ਨਹੀਂ ਸੀ ਪੜ੍ਹਦਾ ਪੁੜ੍ਹਦਾ, ਤੇ ਕੋਈ ਆਂਦਾ ਸੀ ਖਰੇ ਇੱਥੇ ਜਿੰਨਾ ਦਾ ਵਸੇਬਾ ਕੇ ਕੀ ਹੋਏ ਅਵਾਰਾ ਹੀ ਸੀ। ਤੇ ਉਹ ਇਸ ਤਰ੍ਹਾਂ ਇੱਧਰ ਸੀ ਉਹਦਾ ਪਿੰਡ। ਅੱਛਾ, ਮਕਾਨ ਪੱਕੇ ਕਿਹੜੇ ਬੰਦੇ ਦੇ ਸੀ? ਉਹਦਾ ਨਾਂ ਪਤਾ? ਆਹੋ। ਕੀ ਨਾਂ ਸੀ ਉਹਦਾ? ਉਹ ਹੈਗਾ ਸੀ ਸ਼ਫੀ ਸ਼ਫੀ ਸੀ ਉਹਦਾ ਨਾਮ। ਸ਼ਫੀ ਰੇਲਵੇ ਦੇ ਮੁਲਾਜ਼ਮ ਸੀ। ਰਾਜਪੂਤ ਹੀ ਸੀ ਉਹ ਵੀ? ਆਹੋ। ਸਹੀ ਹੋ ਗਿਆ। ਰੇਲਵੇ 'ਚ। ਤੁਹਾਡੇ ਪਿੰਡ ਦੇ ਵਿੱਚ ਹੋਰ ਵੀ ਬਰਾਦਰੀ ਕੋਈ ਰਹਿੰਦੀ ਸੀ ਕਿ ਇਕੱਲੇ ਸਾਰੇ ਰਾਜਪੂਤ ਹੀ ਸਨ? ਕੰਮੀ ਕਾਲੀ ਸਨ ਬਹੁਤੇ, ਹੋਰ ਬਰਾਦਰੀ। ਲੁਹਾਰ ਵਗੈਰਾ, ਤਰਖਾਣ? ਲੁਹਾਰ, ਮੋਚੀ, ਖੋਜੇ, ਸ਼ੇਖ। ਅੱਛਾ। ਭਰਾਈ ਕੌਮ ਜਿਹੜੀ ਆ ਨਾ, ਕੋਈ ਇੱਕ ਘਰ ਕਸ਼ਮੀਰੀਆਂ ਦਾ ਵੀ ਆਈ ਸੀ, ਇੱਕ ਪੀਰਾਂ ਦਾ ਵੀ ਆਈ ਸੀ, ਭਾਵੇਂ ਇੱਕ ਸੀ, ਭਾਵੇਂ ਇਸ ਤਰ੍ਹਾਂ ਦੀਆਂ ਚੋਖੇ। ਆਹੋ।
ਤੇ ਸਿੱਖਾਂ ਹਿੰਦੂਆਂ ਦਾ ਕੋਈ ਨਹੀਂ ਸੀ? ਨਹੀਂ, ਸਿੱਖਾਂ ਦੇ ਇੱਕੋ ਹੀ ਦੱਸਿਆ ਵੀ ਮੈਰਿਆਂ ਦਾ ਘਰ ਸੀ। ਸਾਡੀ ਹੋਸ਼ ਤੋਂ ਪਹਿਲਾਂ ਆਈ ਸਨ, ਖੱਤਰੀਆਂ ਖੁੱਤਰੀ ਤੋਂ ਨਿਕਲ ਗਏ ਸਨ। ਅੱਛਾ ਅੱਛਾ ਅੱਛਾ। ਉਹ ਆਉਂਦੇ ਵੀ ਹੁਣ ਮੁਸਲਮਾਨ ਦਾ ਸਾਰਾ ਪਿੰਡ ਆ ਤੇ ਅਸੀਂ ਇੱਕ ਦੋ ਘਰ ਇੱਥੇ ਨਹੀਂ ਸਨ। ਤੁਹਾਡੀ ਦੱਸਿਆ ਜਿਹੜੇ ਰਾਜਪੂਤ ਰਹਿੰਦੇ ਸੀ ਇਹਨਾਂ ਦੀਆਂ ਜ਼ਮੀਨਾਂ ਵਾਹਵਾ ਸਾਨੂੰ ਪਿੰਡ ਦੇ ਆਲੇ ਦੁਆਲੇ ਕਿ ਘੱਟ ਹੀ ਸਨ? ਜ਼ਮੀਨ ਜਿਹੜੀ ਸੀ ਨਾ ਫਰਕੋ ਫਰਕੀ ਸੀ, ਕਿਸੇ ਦੀ ਵਾਹਵਾ ਸੀ, ਕਿਸੇ ਦੀ ਥੋੜ੍ਹੀ ਸੀ। ਸਭ ਤੋਂ ਜ਼ਿਆਦਾ ਪਿੰਡ ਦੇ ਵਿੱਚ ਕਿਹਦੀ ਜ਼ਮੀਨ? ਬਾਕੀ ਜਿਹੜੀ ਆ ਨਾ ਰਕਬਾ ਸਾਡਾ ਬੇਬਾਦ ਬਤੇਰਾ ਸੀ, ਝੱਲ ਬੂਟਾ ਜਿਹੜਾ ਇਹਦਾ ਕੱਚੜ ਦੀ ਜ਼ਮੀਨ ਵੀ ਸਾਡੀ ਹੈਗੀ ਸੀ। ਅੱਛਾ। ਬਾਕੀ ਇਹ ਤਾਂ ਪੱਕੀ ਵੀ ਆਈ ਸੀ। ਬਾਕੀ ਮਾਲਕ ਜਿਹੜੇ ਸਨ ਨਾ ਆਮ ਵੱਡੇ ਮਾਲਕ ਤੇ ਕੋਈ ਨਹੀਂ ਸਨ। ਇਹ ਚੌਰੀ ਦੀਆਂ ਪੈ ਗਈਆਂ ਲੱਤ ਦੀਆਂ ਕੋਈ 20-25 ਹੋਣੀਆਂ, 25 ਕਿੰਨੀਆਂ ਇੱਧਰ ਆਣ ਕੇ ਖਰੇ ਕਿੰਨੀ ਕੁ ਬਣਾ ਗਏ ਨੇ। ਅੱਛਾ। ਤੇ ਇਹ ਲੰਬਰਦਾਰਾਂ ਦੀ ਸੀ, ਦੂਜਿਆਂ ਦੀ ਸੀ, ਚੌਰੀ ਨਜ਼ੀਰ ਕੇ ਵੱਡੇ ਦੀ ਕੋਈ ਸੁਣਾ 15 ਕਿਸੇ ਦੀਆਂ 20। ਉਹ ਫਿਰ ਜ਼ਮੀਨ ਸਾਡੀ ਜਿਹੜੀ ਇਹਦਾ ਕੋਈ ਬਕਾਰ ਬਹੁਤੀ ਸੀ। ਅੱਛਾ। ਮਸਲਨ ਸੱਕੀ ਦਾ ਦੱਸਣਾ ਨਾਲ ਕੋਈ ਹੈ? ਆਹੋ, ਸੱਕੀ ਵੀ ਸਾਡੇ ਉੱਥੋਂ ਪਿੱਛੋਂ ਪਜਾਉਂਦੀ ਸੀ। ਜੋ ਸੱਕੀ ਕੀ ਸੀ? ਉਹ ਨਾਲਾ ਜਿਵੇਂ ਕੋਈ ਆਪਣੇ ਆਪ ਜਿਹੜਾ ਆਹੋ ਅਸੀਂ ਤੇ ਉਹ ਨਾ ਸੱਕੀ ਉਹਨੂੰ ਆਉਂਦੇ ਸਨ। ਅੱਛਾ। ਉਹ ਆਣ ਕੇ ਸਾਡੇ ਪਿੰਡ ਤੋਂ ਜਿਵੇਂ ਗਰਮੂਲਾ ਨਾ ਏਡੀ ਦੂਰ ਜਾ ਕੇ ਦਰਿਆ 'ਚ ਪੈਂਦੀ ਸੀ। ਅੱਛਾ। ਇੱਥੋਂ ਕੋਲੋਂ ਲੰਘਦਾ ਸੀ? ਆ ਸਾਡੇ ਜੂਹ ਦੇ ਵਿੱਚੋਂ ਦੀ ਲੰਘ ਕੇ ਨਾ ਤੇ ਅੱਗੇ ਜਾ ਕੇ ਦਰਿਆ ਦੇ ਵਿੱਚ ਪੈਂਦੀ ਸੀ। ਸਹੀ ਹੋ ਗਿਆ। ਸਕੂਲ ਹੈ ਸੀ ਪਿੰਡ ਦੇ ਵਿੱਚ? ਆਹੋ, ਸਕੂਲ ਵੀ ਹੈਗਾ ਸੀ ਪਿੰਡ ਦੇ ਨਾਲ ਪਿੱਛੇ। ਤੁਸੀਂ ਜਾਂਦੇ ਰਹੇ ਸਕੂਲ? ਅਸੀਂ ਜਾਂਦੇ ਤੇ ਰਹੇ ਹਾਂ ਵੀ ਉਹ ਜਿਵੇਂ ਉਹ ਬਚਪਨ 'ਚ ਉਹ ਮੁਗਲ ਦੇ ਵਿੱਚ ਖੇਡਣ ਦਾ ਬਹੁਤਾ ਚਾਅ ਹੁੰਦਾ, ਸਕੂਲੇ ਪੜ੍ਹਨ ਦਾ ਘੱਟ ਹੀ ਹੁੰਦਾ ਵਾ। ਅੱਛਾ। ਉਹ ਕਿੰਨਵੀਂ ਤੱਕ ਜਾਂਦੇ ਰਹੇ ਹੋ? ਉਹ ਮੈਂ ਦੇਵੇ ਨਾ ਅਸੀਂ ਇਹਨਾਂ ਦਾ ਬਾਬਾ ਤੇ ਮੈਂ ਡੰਗਰ ਡੁੰਗਰ ਚਾਰੇ ਤੇ ਮੈਂ ਯਾਰ ਬਾਵਾ ਜਿਹੜੇ ਹੋਏ ਵਾਲੇ ਤਗੜੇ ਯਾਰ ਪੜ੍ਹਨੇ ਨਾ ਪੈ ਜਾਈਏ। ਐਵੇਂ ਸਲਾਹ ਲੰਗਾ ਅਸੀਂ ਦੋਵੇਂ ਚਲੇ ਗਏ। ਉਹ ਮਾਸਟਰ ਨੇ ਸਾਨੂੰ ਵਾਹਵਾ ਨਾ ਪੈਸੇ ਪੂਸੇ ਵੀ ਦੇਵੇ, ਪਰ ਉਹ ਜੇ 2-4 ਦਿਨ ਅਸੀਂ ਗਏ ਮੁੜ ਕੇ ਤੇ ਸਾਡਾ ਉੱਥੇ ਦੇਰੀ ਨਾ ਕਰੇ ਫੇਰ ਹੱਥ ਗਏ। ਮੋੜ ਮਾਸਟਰ ਕਿਤੇ ਟੱਕਰਾਂ ਨੂੰ ਵੇਖ ਕੇ ਅਸੀਂ ਲੋਕ ਜਾਇਆ ਕਰੀਏ, ਪਤਾ ਭੱਜ ਜਾਇਆ। ਮਾਸਟਰ ਮੁਸਲਮਾਨ ਹੀ ਸੀ? ਆਹੋ, ਮੁਸਲਮਾਨ ਹੀ ਸਨ ਮਾਸਟਰ। ਅੱਛਾ। ਉੱਥੋਂ ਦੇ ਪਿੰਡ ਦੇ ਸਨ ਕਿ ਨਾਲ ਦੇ ਪਿੰਡਾਂ ਦੇ ਸਨ? ਨਾਲ ਦੇ ਪਿੰਡ ਦਾ ਵੀ ਆਈ ਸੀ ਇੱਕ, ਤੇ ਬਾਕੀ ਸਾਡੇ ਪਿੰਡ ਦਾ ਹੀ ਸੀ ਮਾਸਟਰ। 2-3 ਮਾਸਟਰ ਸਨ, 2 ਪਿੰਡ ਦੇ ਸਨ। ਸਹੀ ਹੋ ਗਿਆ। ਹਾਂ, ਬੋਰਡ ਸੀ ਬੜਾ ਵਿੱਚ। ਕਿੱਥੇ? ਆ ਸਕੂਲ ਦੇ ਵਿੱਚ। ਸਕੂਲ ਦੇ ਵਿੱਚ ਬੋਰਡ ਸੀ? ਹਾਂ, ਬੜਾ ਵੱਡਾ। ਫਿਰ ਉਹ ਕੱਚਾ ਸੀ, ਅੱਗੇ ਸਕੂਲ ਦੇ ਕਮਰਾ ਜਿਹੜਾ ਸੀ ਨਾ ਉਹ ਪੱਕੇ ਆਈ ਸਾ ਅੱਗੇ ਮੱਥੇ। ਤੇ ਪਿੰਡ ਕਿਵੇਂ ਦਾ ਸੀ? ਜਿਵੇਂ ਉਹਨੂੰ ਤੁਹਾਡੇ ਨਕਸ਼ੇ ਦੇ ਵਿੱਚ ਜ਼ਿਹਨ 'ਚ ਆਉਂਦਾ ਹੀ ਹੋਣਾ ਕਿ ਪਿੰਡ ਸਾਡਾ ਕਿੱਦਾਂ ਦਾ ਸੀ? ਪਿੰਡ ਦੇਗਾ ਸੀ ਸਾਡਾ ਤੈਨੂੰ ਦੱਸਿਆ ਕੱਚਾ ਸੀ ਤੇ ਬੋਰਡ ਹੈਗੇ ਸਰ ਪਿੰਡ ਦੇ ਵਿੱਚ 2-3। ਮੇਨ ਰਾਹ ਚੜ੍ਹਦੇ ਪਾਸੇ ਸੀ ਕਿ ਲਹਿੰਦੇ ਪਾਸੇ ਸੀ ਜਿਹੜੀ ਮੇਨ ਸੜਕ ਆਉਂਦੀ ਸੀ ਪਿੰਡ ਨੂੰ? ਮੇਨ ਸੜਕਾਂ ਕੱਚੀਆਂ ਹੀ ਸਨ, ਪੱਕੀ ਕੋਈ ਨਹੀਂ ਸੀ। ਬਾਕੀ ਆਉਂਦੀਆਂ ਸੜਕਾਂ ਇੰਨੀਆਂ ਸੀ ਵੀ ਇੱਕ ਤੇ ਆਂਜ ਨੂੰ ਜਾਂਦੀ ਸੀ, ਐਂ ਸਾਡਾ ਖੂਹ ਇੱਧਰ ਸੀ ਲਹਿੰਦੇ ਪਾਸੇ ਆਇਆ ਨੂੰ। ਉੱਥੋਂ ਫਿਰ ਇੱਕ ਉੱਥੋਂ ਜਾ ਕੇ ਨਾ ਕੁਝ ਨਹਿਰੋਂ ਅੱਗੋਂ ਫਿਰ ਇੱਕ ਐਨ ਪਿਆ ਜਿਹੜਾ ਸੀ ਨਾ ਉਹ ਜਾਂਦਾ ਸੀ, ਉਹ ਕੱਕਰੀ ਜਾਂਦਾ ਸੀ। ਅੱਛਾ ਅੱਛਾ। ਫਿਰ ਇੱਕ ਐ ਉਤਾਂ ਨੂੰ ਜਾਂਦੀ ਸੀ ਜਿਹੜੀ ਪਰਾਂ ਥਾਣੇ ਨੂੰ, ਜੋ ਪੋਕਿਆਂ ਨੂੰ। ਫਿਰ ਇੱਕ ਐ ਨੂੰ ਜਾਂਦੀ ਸੀ ਇੱਧਰ ਟਿੱਬੇ ਹਨ ਸਾਡੇ ਪਿੰਡ ਦੇ ਲਾਗੇ ਪਰਾਂ ਬੜੇ ਬੜੇ ਵੱਡੇ 2, ਉਹਨਾਂ ਦੇ ਕੋਲ ਦੀ ਲੰਘ ਕੇ ਉਹ ਫਿਰ ਲਾਹੌਰ ਨੂੰ ਜਾਂਦੀ। ਉੱਥੇ ਬੱਸ ਸਾਡੇ ਪਿੰਡ ਆਉਂਦੀ ਹੁੰਦੀ ਸੀ। ਅੱਛਾ। ਤੇ ਦੂਰ ਵਾਵਾ ਸਾਡੇ ਪਿੰਡੋਂ ਅੰਮ੍ਰਿਤਸਰ ਜਿਹੜਾ ਸੀ ਨਾ ਉਹ ਸੀ 15 ਕੋ। ਅੱਛਾ, 15 ਕੋ। ਤੇ ਲਾਹੌਰ ਜਿਹੜਾ ਸੀ ਨਾ ਇਹ 12 ਕੋ। ਤੁਸੀਂ ਲਾਹੌਰ ਆਉਂਦੇ ਸੀ ਕਿ ਅੰਮ੍ਰਿਤਸਰ ਜਾਂਦੇ ਸੀ? ਸਾਡਾ ਜ਼ਿਲ੍ਹਾ ਤੇ ਅੰਮ੍ਰਿਤਸਰ ਸੀ, ਜਦੋਂ ਕੇਸ ਕੂਸ ਜਾਂ ਕੋਈ ਤਰੀਕਾ ਤੁਕਾ ਅੰਮ੍ਰਿਤਸਰ ਹੀ ਜਾਂਦੇ ਆ। ਅੱਛਾ। ਤੂੰ ਵੈਸੇ ਲਾਹੌਰ ਨੂੰ ਵੀ ਆਈਦਾ ਸੀ ਕਈ ਕੰਮ ਛਾਪੇ। ਸਹੀ ਹੋ ਗਿਆ। ਉਹ ਐਸ ਰੁਕ ਨੂੰ ਸੀ ਲਾਹੌਰ ਨੂੰ ਜਾਣਾ ਤੇ ਉਹ ਅੰਮ੍ਰਿਤਸਰ ਦਾ ਉਹ ਆਂਜ ਨੂੰ ਸੀ ਸਿੱਧਾ ਪਰਾਂ। ਪਿੰਡ ਦੇ ਵਿੱਚ ਕੋਈ ਐਸੀ ਜਗ੍ਹਾ ਜਿੱਥੇ ਬਜ਼ੁਰਗ ਬਹਿ ਕੇ ਹੁੱਕਾ ਸ਼ੁੱਕਾ ਪੀਂਦੇ ਹੋਣ, ਉਹ ਕਿਹੜੀ ਜਗ੍ਹਾ ਸੀ? ਜਗ੍ਹਾ ਜਿਹੜੀ ਬਜ਼ੁਰਗਾਂ ਵਾਲੀ ਸੀ ਨਾ ਬਹਿਣ ਵਾਲੀ, ਉਹ ਖਾਸ ਕੋਈ ਨਹੀਂ, ਬਹੁਤੀ ਬਰੀਕ ਬੈਂਦੀ। ਉਹ ਵਿੱਚ ਘਰ ਪਿੰਡ ਦੇ ਨਾ ਖੂਹ ਸੀ ਬੜਾ ਵੱਡਾ ਪਿੰਡ ਦੇ ਵਿੱਚ ਘਰ। ਅੱਛਾ। ਖੂਹ ਜਿਹੜਾ ਸੀ ਉਹਦੇ ਦੁਆਲੇ ਨਾ ਪੱਕੀ ਬਣਾਈ ਸੀ ਮਾਂ। ਅੱਛਾ। ਖੜਾ ਬਣਾਇਆ। ਹਾਂ, ਉਹਦੇ ਉੱਤੇ ਮੁੰਡਿਆਂ ਨੇ ਜਿਹੜੋਂ ਵਿਹਲਿਆ ਹੋਣਾ ਉਹ ਬਾਜ਼ਾਰ ਉਹਨੂੰ ਆਉਂਦਾ ਕੱਚੇ ਭਾਵੇਂ ਘਾਟੀਆਂ ਦੁਕਾਨਾਂ ਬਥੇਰੀਆਂ। ਅੱਛਾ। ਉੱਥੇ ਮਰੀਜ਼ ਨੇ ਸਾ ਵਿਹਲਿਆਂ ਨਾਲ ਜਾ ਕੇ ਬਹਿਣਾ, ਗੱਲਾਂ ਬਾਤਾਂ ਉੱਥੇ ਰਾਤ ਵੀ ਦਿਨੇ ਵੀ। ਫਿਰ ਉਹਦੇ ਦੁਆਲੇ ਜਿਹੜੇ ਹੁੰਦੇ ਹਨ ਨਾ ਉਦੋਂ ਮਾਛੀ, ਅੱਛਾ, ਉਹ ਪਾਣੀ ਭਰ ਦਿੰਦੇ ਹਨ
ਉਹਨਾਂ ਨੇ ਉਹ ਲਾਈਆਂ ਹਨ ਆਪਣੇ ਅੱਡੇ ਜਿਹੜੇ ਹੁੰਦੇ ਨੇ ਨਾ ਚਰਖੜੀਆਂ, ਅੱਛਾ ਉਹ ਫਿਰ ਮਸ਼ਕਾਂ ਪਾ ਕੇ ਤੇ ਘਰਾਂ ਦੇ ਵਿੱਚ ਪਾਣੀ ਦੇ ਕੇ ਆਉਂਦੇ ਸਨ। ਘੜੇ ਉਦੋਂ ਹੁੰਦੇ ਸਨ ਸਹੀ ਹੋ ਗਿਆ ਸਹੀ। ਹੈ, ਉਹ ਘੜਿਆਂ ਦੇ ਵਿੱਚ ਜਾ ਕੇ ਤੇ ਉਹ ਫਿਰ ਪਾਣੀ ਲੋਕਾਂ ਵਰਤਣਾ। ਉਦੋਂ ਕੋਈ ਹਾਲ ਹੁੰਦੇ ਹਨ, ਹੁਣ ਤੇ ਘਰ ਘਰ ਕੋਈ ਨਲਕੇ ਮੋਟਰਾਂ ਲੱਗੀਆਂ। ਆਹੋ ਅੱਛਾ ਬਜ਼ੁਰਗੋ, ਮੇਲਾ ਲੱਗਦਾ ਸੀ ਪਿੰਡ ਦੇ ਵਿੱਚ? ਆਹੋ ਮੇਲੇ ਉੱਥੇ ਲੱਗਦੇ ਹਨ, 3 ਮੇਲੇ ਹੁੰਦੇ। ਤੁਹਾਡੇ ਪਿੰਡ ਦੇ ਵਿੱਚ? ਆ ਇੱਕ ਕੀ ਤੇ ਨਾਂ ਸੀ ਦਰਬਾਰਾਂ ਦਾ? ਦਰਬਾਰਾਂ ਦਾ ਇੱਕ ਦਿਨ ਨੂੰ ਅਸੀਂ ਆਂਦੇ ਹੁੰਦੇ ਹਾਂ ਢਹਿ ਵਾਲਾ ਮੇਲਾ। ਉਹ ਕਿਹੜੀ ਸਾਈਡ ਤੇ? ਉਹ ਹੁੰਦਾ ਸੀ ਐ ਸਾਈਡ ਤੇ ਪਿੰਡੋਂ ਨਾ ਜਿਵੇਂ ਨਹਿਰ ਅੱਛਾ ਇੰਨੀ ਕੀ ਦੂਰ ਸੀ। ਅੱਛਾ। ਉਹ ਢਹਿਆ ਵਾਲਾ ਉੱਚਾ ਸੀ। ਹੂੰ ਉਹਦੇ ਦੁਆਲੇ ਕਬਰਾਂ ਕੁਬਰਾਂ ਵਿੱਚ ਹੈਗੇ ਨੇ, ਬੋਰਡ ਵੀ ਹੈ ਸੀ, ਇੱਕ ਨਿੰਮ ਬੜੀ ਵੱਡੀ ਸੀ ਅੱਛਾ ਉੱਥੇ ਪਰਾਂ ਕਬਰਾਂ ਦੇ ਲਾਗੇ। ਉਹ ਮੇਲਾ ਲੱਗਦਾ ਸੀ ਪਹਿਲੀ ਹਾੜ ਦੀ। ਅੱਛਾ ਪਹਿਲੀ ਹਾੜ ਦੀ। ਆ ਉਸ ਤੋਂ ਜਿਹੜਾ ਪਿੰਡ ਦੇ ਵਿੱਚ ਸੀ ਇੱਕ, ਉਹਨੂੰ ਯਾਰਾ ਵਾਲੀ ਆਉਂਦੇ ਸਨ। ਅੱਛਾ ਉਹ ਦਰਬਾਰ ਸੀ ਉਹ ਵੀ? ਆਹੋ ਨਿੱਕਾ ਜਿਹਾ ਦਰਬਾਰ ਸੀ, ਪਿੰਡ ਦੇ ਨਾਲ ਮਸਜਿਦ ਵੀ ਸੀ, ਮਸਜਿਦ ਦੇ ਕੋਲ ਸੀ ਦਰਬਾਰ। ਅੱਛਾ। ਉਹ ਯਾਰਾ ਵਾਲੀ ਉਹ ਲੱਗਦਾ ਸੀ 5ਵੀਂ ਹਾੜ ਦੀ, ਅੱਛਾ 5 ਹਾੜ ਦੀ। ਲੱਗਦੇ ਇੱਕ ਇੱਕ ਦਿਨ ਹੀ ਸਨ? ਆਹੋ ਇੱਕ ਇੱਕ ਦਿਨ। ਅੱਛਾ ਫਿਰ ਇੱਕ ਐਸ ਬੰਨੇ ਕਰਕੇ ਉਹਨੂੰ ਬਾਬਾ ਦੁੱਲਾ ਸ਼ਾਹ ਦਾ ਆਉਂਦੇ ਸਨ ਦਰਬਾਰ। ਹੂੰ ਤੇ ਉੱਥੇ ਉਹ ਲੱਗਦਾ ਸੀ ਉਹ ਜਿਹੜਾ ਵਾਹਵਾ ਵੱਡਾ ਮੇਲਾ, ਉਹ ਹੁੰਦਾ ਸੀ 16ਵੀਂ ਹਾੜ ਦੀ। 16 ਹਾੜ ਦੀ? 16 ਹਾੜ ਦੀ। ਉਹ ਵੱਡਾ ਮੇਲਾ ਲੱਗਦਾ ਸੀ? ਆਹੋ ਵਾਹ ਵੱਡਾ। ਕਬੱਡੀ ਸ਼ਬੱਡੀ ਕਿਹੜੇ ਮੇਲੇ 'ਚ ਹੁੰਦੀ ਸੀ? ਕਬੱਡੀ ਉਦੋਂ ਨਾ ਕੰਮ ਕਬੱਡੀ ਵਾਲਾ ਸਾਡੇ ਉਦੋਂ ਰਿਵਾਜ ਘੱਟ ਹੀ ਸੀ। ਹੂੰ ਕੁਸ਼ਤੀਆਂ ਕਸ਼ਤੀਆਂ ਹੁੰਦੀਆਂ ਸਨ। ਅੱਛਾ ਘੋਲ ਹੁੰਦੇ ਸਨ? ਆਹੋ ਘੋਲ ਹੁੰਦੇ ਸਨ। ਤੇ ਤੁਹਾਡੇ ਪਿੰਡ ਦਾ ਕੋਈ ਹੈਗਾ ਸੀ ਮਸ਼ਹੂਰ ਭਲਵਾਨ? ਸਾਡੇ ਪਿੰਡ ਦਾ ਭਲਵਾਨ ਇੱਕ ਤੇ ਮੁਹੰਮਦ ਸੈਨ ਸੀ। ਅੱਛਾ ਇਹ 26 ਦਾ ਬਾਪ ਜਿਹੜਾ ਸੀ, ਹੂੰ ਉਹ ਉਦੋਂ ਵਾਹਵਾ ਬੜਿਆ ਜ਼ੋਰਾਂ 'ਚ ਸੀ। ਸਹੀ। ਫਿਰ ਇੱਕ ਹੋਰ ਸੀ, ਉਹ ਵੇਖਣ ਨੂੰ ਨਹੀਂ ਸੀ ਭਲਵਾਨ ਮਲੂਮ ਹੁੰਦਾ ਤੇ ਨਾ ਇਹਦਾ ਕਦੀ ਖਾਲੇ ਤੇ ਉਹ ਨਾ ਕਦੀ ਟੱਠਾ ਹੀ ਸੀ ਕਿਸੇ ਕੋ। ਅੱਛਾ ਅਕਰਮ ਉਹਨਾਂ ਦਾ ਰਹਿੰਦੀ ਉਹਦਾ ਮਾਮਾ ਇਹਦਾ। ਅੱਛਾ ਲੱਗਦਾ ਨਹੀਂ ਸੀ ਭਲਵਾਨ, ਲੇਕਿਨ ਕਰਦਾ ਭਲਵਾਨੀ ਹੈ ਸੀ? ਕਰਾਂ ਨਹੀਂ ਕਰਦਾ, ਇਹ ਨਹੀਂ ਸੀ ਵੀ ਆਮ ਜਾ ਕੇ ਕਿਸੇ ਕੋ ਖਾ ਲਿਆ ਜਾਂ ਕੋਈ ਨੇ ਕਸਬ ਸਿੱਖਿਆ। ਉਹਦੀ ਉਹਦੇ 'ਚ ਕੋਈ ਬਰਕਤ ਹੀ ਐਸੀ। ਜਿਹੜੇ ਮੇਲੇ 'ਚ ਅਸੀਂ ਜਾਂਦੇ ਨਾ ਸਾਨੂੰ ਪਤਾ ਹੁੰਦਾ ਸੀ ਉਹ ਸਿੱਖਾਂ ਨੇ ਪਹਿਲਾਂ ਦੇ ਮੁੰਡੇ ਮੰਡੇ ਡਾਉਣੇ ਨਾ ਪੂਰਾ ਲਿਆ, ਉਹ ਦਾੜੀ ਉਹਨੂੰ ਘੱਟ ਹੀ ਸੀ। ਅੱਛਾ ਤੇ ਉਹ ਆਖਦਾ ਵੀ ਲਿਆਓ ਵੇਖੋ ਮੁੰਡਾ, ਤੇ ਉਹ ਇਹਦਾ ਹੌਲਦਾਰ ਅੱਗੇ ਉਹ 26 ਦਾ ਪਿਓ ਇਹਦਾ ਇਹ ਹੁੰਦਾ, ਇਹ ਨਿਆਲਾ ਵੀ ਮੁੰਡਾ। ਉਹ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਮੇਰਾ ਮੁੰਡਾ ਨਹੀਂ ਗਾ। ਫਿਰ ਉਹਨਾਂ ਦਾ ਵੱਡੇ ਵੱਡੇ ਜਿਹੜਾ ਉਹਨਾਂ ਡਾਉਣਾ ਭਲਵਾਨ ਭਾਵੇਂ ਕੋਈ ਵੀ ਉਹਨੇ ਢਾਹ ਜਾਣਾ ਬਸ। ਅੱਛਾ ਕੁਦਰਤੀ ਕੋਈ ਐਸਾ। ਅੱਛਾ ਹੋਰ ਨਾਲ ਦੇ ਪਿੰਡਾਂ 'ਚ ਕਿੱਥੇ ਕਿੱਥੇ ਮੇਲਾ ਵੇਖਣ ਜਾਂਦੇ ਸੀ ਯਾਰਾਂ ਦੋਸਤਾਂ ਦੇ ਨਾਲ? ਮੇਲੇ ਯਾਰਾਂ ਦੋਸਤਾਂ ਦੇ ਨਾਲ ਕੱਕਣੀ ਵੀ ਜਾਂਦੇ ਹੁੰਦੇ। ਫਿਰ ਪਹਿਲਾਂ ਇੱਕ ਵੈਰੋਕੀ ਸੀ। ਅੱਛਾ ਵੈਰੋਕੀ ਵੀ ਮੇਲਾ ਹੁੰਦਾ ਸੀ ਬੜਾ। ਫਿਰ ਕਿਰੜਗੜ੍ਹ ਛਿੰਝ ਪੈਂਦੀ ਹੁੰਦੀ ਸੀ, ਉਹ ਬੜੀ ਵੱਡੀ, ਬੜੇ ਭਲਵਾਨ ਜਾਂਦੇ ਸਨ। ਕਬੱਡੀ ਨਹੀਂ ਸੀ ਸਾਡੇ ਉਦੋਂ ਖੇਡਦੇ, ਭਲਵਾਨ ਹੀ ਜਾਂਦੇ। ਅੱਛਾ ਛਿੰਝਾਂ ਪੈਂਦੀਆਂ ਸੀ? ਛਿੰਝ ਬੜੀ ਪੈਂਦੀ। ਕਿਰੜਗੜ੍ਹ ਉਹ ਪਿੰਡ ਦਾ ਨਾਂ ਸੀ। ਹੂੰ ਤੇ ਬੜਾ ਕੰਟਰੋਲ ਸੀ ਉਹਨਾਂ ਦਾ। ਇਸ ਨਾਲ ਉਹਨਾਂ ਲੀਕ ਸਿਆਲ ਮਾਰ ਦੇਣਾ ਪੈਲੀ 'ਚ। ਤੇ ਵਿੱਚ 2-3 ਬੰਦੇ ਨੇ ਜਿਹੜੇ ਕੀ ਮਜਾਲ ਆ ਕਿਸੇ ਨੂੰ ਜਿਹਦੇ ਵਿੱਚ ਫਿਰਨਾ, ਉਹਨਾਂ ਦੀਆਂ ਲੰਮਿਆਂ ਪੈ ਕੇ ਵੇਖਣ ਏਡਾ ਗਾਹ ਨਹੀਂ ਕਿਸੇ ਨੂੰ ਆਉਣ ਦੇਣਾ ਬਸ। ਸਹੀ। ਤੇ ਅੱਛੀ ਇੰਤਜ਼ਾਮੀਆਂ ਸੀ ਉਹਨਾਂ ਦੀ। ਆਹੋ ਉਹ ਇਕੱਠੇ ਕਰਕੇ ਨਾ ਪੈਸੇ ਤੇ ਉਹ ਛਿੰਝ ਬੜੀ ਕਰਾਉਂਦੇ ਸਨ। ਅੱਛਾ ਬਜ਼ੁਰਗੋ, ਸਿੱਖਾਂ ਦੇ ਜਿਹੜੇ ਪਿੰਡ ਸੀ ਆਹੋ ਉਹਨਾਂ ਨਾਲ ਤੁਹਾਡੇ ਲੋਕ ਮੈਂ ਦੱਸਿਆ ਬਜ਼ੁਰਗਾਂ ਦਾ ਜਾਂ ਤੁਹਾਡਾ ਤਲਕ ਹੈ ਸਨ ਆਪਸ 'ਚ? ਸਿੱਖਾਂ ਦਾ ਹਾਂਜੀ। ਉਹ ਬੜੇ ਧਲਕ ਸਨ ਜਿਨ੍ਹਾਂ ਦੇ ਹੈਗੇ ਸਨ। ਨਾ ਚੇਤਾ ਨੇ ਨਾਲ ਦੇ ਪਿੰਡਾਂ ਦੇ ਜਿਹੜੇ ਸਿੱਖ ਸਨ? ਸਿੱਖਾਂ ਦੇ ਆਹੋ ਨਾ ਪਿੰਡਾਂ ਦਾ ਪਤਾ ਲਾਗ। ਉਹ ਇੱਥੋਂ ਦਾ ਕੱਕਰਾਂ ਦੇ ਸਿੱਖ ਸਨ ਚੰਗੇ ਚੰਗੇ, ਉਹਨਾਂ ਦੇ ਨਾਵਾਂ ਦਾ ਬੋੜ ਸਿੰਘ ਸੀ, ਬੋੜੂ ਆਉਂਦੇ ਹਨ, ਬਦਮਾਸ਼ ਸੀ ਚੰਗਾ। ਫਿਰ ਹੋਰ ਤਾਬਾ ਸਿੰਘ, ਬਰਿਆਮ ਸਿੰਘ, ਕਈ ਉਹਨਾਂ ਦੇ ਨਾਂ ਸਨ। ਇੱਥੋਂ ਦੇ ਸਨ ਹੈ ਨਾਲ ਜਿਹੜਾ ਪਿੰਡ ਕੱਕਰਾਂ ਦੇ ਸਨ? ਆਹੋ ਕੱਕਰਾਂ ਦੇ। ਸਹੀ ਹੋ ਗਿਆ। ਫਿਰ ਪਹਿਲਾਂ ਸਾਰੰਗਲੇ ਦੇ ਹਾਂ, ਉਹ ਇੱਕ ਖੱਤਰੀ ਸੀ, ਉਹ ਮੱਦੀ ਉਹਨੂੰ ਆਂਦੇ ਹਨ, ਮਦਨ ਲਾਲ ਉਹਦਾ ਨਾਂ ਸੀ। ਉਹ ਇੱਥੇ ਚੌੜੀਆਂ ਦਾ ਉਹਦਾ ਨਜ਼ੀਰ ਜਿਹੜਾ ਸੀ ਨਾ ਇਹਦਾ ਮਤਲਬ ਦਾ ਚਾਚਾ, ਹਾਂਜੀ, ਉਹਦੇ ਨਾਲ ਉਹਦੀ ਬੜੀ ਪੀਚ ਹੁੰਦੀ ਸੀ। ਉਹ ਮਗਰੋਂ ਕਿਤੇ ਮਿਲਦੇ ਮੁਲਦੇ ਵੀ ਰਹੇ ਨੇ। ਸਹੀ। ਹਾਂ ਉਹ ਮੈਂ ਨਹੀਂ ਉਹ ਅੰਮ੍ਰਿਤਸਰ ਗਿਆ ਉਦੋਂ, ਚਲੋ ਹੈ ਤੇ 18 ਸਾਲਾਂ ਦਾ ਕੋਈ ਖਾਸ 15 ਕੋ ਪਿੰਡ ਬਾਅਦ ਜਦੋਂ ਕੋਈ ਖਾਸ ਮੰਡੀ ਬੜੀ ਲੱਗਦੀ ਸੀ ਵਿਸਾਖੀ,
ਉਹ ਕਿੱਥੇ ਲੱਗਦੀ ਸੀ? ਅੰਮ੍ਰਿਤਸਰ। ਅੰਮ੍ਰਿਤਸਰ ਬੜੀ ਵਿਸਾਖੀ ਆ, ਮਾਲ ਜਿਹੜੇ ਪਠਾਨ ਪਠੂਨ ਨੇ ਨਾ, ਤੁਸੀਂ ਮੱਝਾਂ ਛੱਜਾਂ ਰੱਖੀਆਂ ਸੀ ਉੱਥੇ? ਮੱਝਾਂ ਗਾਵਾਂ ਸ਼ਹਿਰ। ਤੁਹਾਡਾ ਘਰ ਕਿਹੜੀ ਸਾਈਡ ਤੇ ਸੀ ਪਿੰਡ ਦੇ ਵਿੱਚ? ਸਾਡਾ ਘਰ ਜਿਹੜਾ ਸੀ ਨਾ ਉਹ ਆਂਝ ਸਮਝ ਲਓ ਜਿਵੇਂ ਆ ਪੈਂਦਾ ਕਿ ਨਹੀਂ, ਹਾਂਜੀ। ਤੇ ਜਿਵੇਂ ਆ ਇੱਥੇ ਕਰਕੇ ਜਿਵੇਂ ਆ ਮਨਵਰ ਕਾ ਘਰ ਆ ਨਾ, ਇਸ ਦੱਖਣ ਪਾਸੇ? ਨਾ ਮੇਰਾ ਦੱਖਣ ਹੀ ਤੇ ਨਾ ਐ ਲੋਕ ਦੇ ਲੈਂਦੇ ਜਿਹੜਾ ਸਾਈਡ। ਕਿੰਨੇ ਕਮਰੇ ਸੀ ਉਸ ਵੇਲੇ ਘਰ ਦੇ? ਕਮਰੇ ਉਹਨੂੰ ਕਾਹਦੇ ਕਮਰੇ ਹੋਣੇ, ਇੱਕ ਸੋਫਾ ਸੀ ਬਾਵਾ ਵੱਡਾ, ਅੱਛਾ। ਤੇ ਉਹ ਵੀ ਡੂੰਘਾ ਹੋ ਗਿਆ ਸੀ, ਕਿਤੇ ਦਾਦੇ ਬਾਬੇ ਨੇ ਬਣਾਇਆ ਸੀ। ਤੇ ਉਹ ਬਾਲੇ ਇਸ ਤਰ੍ਹਾਂ ਇੱਕ ਬਰੇ ਪਾਏ ਸਨ, ਬਿਆਲ ਦੀ ਲੱਕੜ ਉਦੋਂ ਬਥੇਰੀ ਲੱਭ ਜਾਂਦੀ ਸੀ। ਅੱਛਾ। ਵਾਹਵਾ ਵਾਲੇ ਤੋੜੀ ਜਿਵੇਂ ਛਤੀਲ ਚੌੜੇ, ਤੇ ਬਾਕੀ ਪਿੱਛੇ 2 ਕੋਠੜੀਆਂ ਸਨ। ਅੱਛਾ। 2 ਛਤੀਲਾਂ ਦੀਆਂ ਪਿੱਛੇ। ਤੇ ਡੰਗਰਾਂ ਵਾਸਤੇ ਹਵੇਲੀ ਬੁਲੀ ਬਾਹਰ ਸੀ? ਆਹੋ, ਡੰਗਰਾਂ ਦੀ ਹਵੇਲੀ ਸਾਡੀ ਵਾਹਵਾ ਪਿੰਡੋਂ ਜਿਵੇਂ ਐਸ ਬੰਨੇ ਵੱਲ ਨਾ ਵਾਹਵਾ ਨਾ ਘਰ ਕਿਤੇ ਸੀ ਤੇ ਹਵੇਲੀ ਇੱਧਰ। ਘਰ ਦੇ ਵਿੱਚ ਕੋਈ ਬੂਟਾ ਛੋਟਾ ਵੀ ਲੱਗਾ ਸੀ, ਪੌਦਾ, ਕੋਈ ਦਰਖਤ? ਉਹ ਪੌਦੇ ਪੂਦੇ ਉਦੋਂ ਕਾਹਦੇ ਨੇ, ਕੋਈ ਮਾੜਾ ਮੋਟਾ ਖਰੇ ਕੋਈ ਕਿੱਕਰ ਕੁੱਕਰ ਹੋਣਾ, ਚਲੋ ਮੈਨੂੰ ਉਹਦਾ ਵਿੱਚ ਘਰ ਕੋਈ ਨਹੀਂ ਸਾਡਾ ਖਾਸ ਕੋਈ ਨਹੀਂ ਸੀ। ਹੁਣ ਖੂਹੀ ਲਵਾਈ ਸੀ ਨਵੀਂ ਆ, ਜਦੋਂ ਪਾਣੀ ਕੱਢਣ ਵਾਲੀ ਘਰ ਦੇ ਵਿੱਚ, ਘਰ ਵਿਹੜੇ 'ਚ। ਅੱਛਾ। ਜਿਹੜੇ ਆਲੇ ਦੁਆਲੇ ਪਿੰਡ ਦੇ ਵਿੱਚ ਖੂਹ ਸਨ, ਆਹੋ, ਡੇਰਿਆਂ ਦੇ, ਉਹਨਾਂ ਦੇ ਨਾਂ ਪਤਾ ਕਿਹੜੇ ਕਿਹੜੇ ਖੂਹ ਨਾਂ ਵੱਜਦੇ ਸਨ? ਆਹੋ ਪਤਾ ਹੈ। ਦੱਸੋ। ਹਾਂ। ਉਹ ਨਾਂ ਜਿਹੜਾ ਇਹਨਾਂ ਦਾ ਬਾਸਕਾ ਖੂਹ ਸੀ ਨਾ, ਉਹਨੂੰ ਤੇ ਚਲੋ ਇਹਨਾਂ ਦਾ ਉਹ ਖੂਹ ਆਉਂਦੇ ਨੇ, ਤੇ ਉਹ ਸਗੋਂ ਨਾ ਉਹ ਸਾਡੇ ਵੇਲੇ ਉਹਨੂੰ ਚੂੜੇ ਹੀ ਬਹੁਤੇ ਆਉਂਦੇ ਨੇ ਸਾਈਆਂ ਨੂੰ ਅਸੀਂ, ਤੇ ਉਹਨਾਂ ਨੇ ਨਾਂ ਪਾਏ ਸਨ। ਅੱਛਾ। ਐਸਾ ਐ ਸਾਈਡ ਤੇ ਸਾਡੇ 3 ਖੂਹ ਸਨ। ਜਿਹੜਾ ਸਭ ਤੋਂ ਅੱਗੇ ਸੀ ਨਾ ਝਾਲ ਵਾਲੀ ਬਾਈ ਵੱਲ, ਉਹ ਤੇ ਹੈਗਾ ਸੀ ਆ ਮੂਦੇ ਕਾ, ਇਹ ਵਾਹਵਾ ਘਰ ਸਨ ਉੱਥੇ। ਅੱਛਾ। ਤੇ ਜਿਹੜਾ ਇਹਨਾਂ ਦਾ ਬਾਸਕਾ ਸੀ ਨਾ, ਇਹ ਉਰਾਂ ਸੀ ਵਿਚਕਾਰ ਜਾ ਇੱਕੋ ਸਾਈਡ 'ਤੇ ਸਨ। ਸਾਡਾ ਇਹਨਾਂ ਨੂੰ ਉਰਾਂ ਪਿੰਡ ਵਾਲੀ ਬਾਈ ਵੱਲ। ਸਹੀ ਹੋ ਗਿਆ। ਤੇ ਉਹ ਚੂੜਿਆਂ ਦੇ ਨਾਮ ਐ ਪਾ ਛੱਡੇ ਸਨ। ਇੱਕ ਆਖ ਦੇਣਾ ਜੀ ਉਹ ਅਗਲਾ, ਉਹ ਆਖ ਦੇਣਾ ਜੀ ਉਹ ਫਾਕਿਆਂ ਵਾਲਾ ਵਾ। ਅੱਛਾ। ਵੀ ਫਾਕਿਆਂ ਦਾ ਮਤਲਬ ਜਿਹੜਾ ਉੱਥੇ ਚਲਾ ਜਾ ਉਹਨੂੰ ਫਾਕਾ ਹੀ ਰਹਿੰਦਾ, ਰੋਟੀ ਪਾਣੀ। ਅੱਛਾ। ਰੋਟੀ ਨਹੀਂ ਲੱਭਦੀ। ਹਾਂ। ਤੇ ਸਾਡਾ ਨਾਂ ਪਾਇਆ ਹਨ ਉਹ ਵੀ ਮਗਰੋਂ ਉਹਨਾਂ ਪਾਇਆ, ਸੁਣਿਆ ਉਹ ਤੁਹਾਡੇ ਖੂਹ ਨੂੰ ਆਉਂਦੇ ਨੇ ਮਿੰਟਾਂ ਵਾਲਾ। ਅੱਛਾ। ਪਿੱਤਲ ਦਾ ਮਿੰਟ ਕਰਕੇ ਤੇ ਲੈ ਜਾਣਾ ਬੰਦਿਆਂ ਕੋ ਕੰਮ ਸ਼ਾਮ ਕਬਜ਼ਾ ਕਰ। ਅੱਛਾ। ਤੇ ਜਿਹੜਾ ਸੀ ਨਾ ਇਹਨਾਂ ਦਾ ਖੂਹ, ਇਹਨਾਂ ਦੇ ਬਾਸਕੇ ਵਾਲਾ ਧੱਕਿਆਂ ਵਾਲਾ ਪਾਇਆ। ਅੱਛਾ, ਕਿ ਧੱਕੇ ਨਾਲ ਲਾਈ ਜਾਂਦੇ ਨੇ? ਆਹੋ, ਐਸਾ ਉਹਨਾਂ ਨਾਂ ਪਾਏ। ਸਹੀ ਹੋ ਗਿਆ। ਅੱਛਾ ਬਜ਼ੁਰਗੋ, ਹੁਣ ਇਹ ਦੱਸੋ, ਜਦੋਂ 47 ਦੀ ਵੰਡ ਹੋਈ, ਆਹੋ, ਤੁਹਾਡੇ ਲੋਕਾਂ ਦੇ ਉੱਤੇ ਨਾਲ ਦੇ ਪਿੰਡਾਂ 'ਚ ਸਿੱਖਾਂ ਨੇ ਹਮਲਾ ਕੀਤਾ? ਨਹੀਂ, ਤੈਨੂੰ ਦੱਸਣਾ ਨਾ, ਉਹ ਜਦੋਂ ਵੰਡ ਹੋਈ ਸੀ ਨਾ, ਅਸਾਂ ਤੇ ਲਾਗੇ ਬੰਨੇ ਦੇ ਨਾ ਸਮਝੌਤਾ ਕੀਤਾ ਸੀ ਕਿਹਨਾਂ ਨਾਲ? ਸਿੱਖਾਂ ਨਾਲ। ਕੀ ਸਮਝੌਤਾ ਸੀ? ਇਹੋ ਵੀ ਨਾ ਤੁਸੀਂ ਸਾਨੂੰ ਕੁਛ ਆਖੋ, ਜੇ ਤੁਹਾਨੂੰ ਕੋਈ ਮਾਰਨ ਪਵੇ ਤੇ ਅਸੀਂ ਤੁਹਾਡੇ ਨਾਲ ਹੋਵਾਂਗੇ, ਮੁਸਲਮਾਨ ਦੇ ਉਹਾਂ ਦੇ ਰਾਹੀਂ ਹੋਵਾਂਗੇ। ਉਹ ਸਮਝੌਤਾ ਕੀਤਾ ਸੀ। ਅੱਛਾ। ਉਹ ਸਮਝੌਤਾ ਕੀਤਿਆਂ ਦੇ ਵਿੱਚ ਹੀ ਨਾ ਮੁੰਡੇ ਸਾਡੇ ਪਿੰਡ ਦੇ ਨਾ 3-4 ਵਿੱਚੋਂ ਮਸ਼ਵਰਾ ਕਰਕੇ ਨਾ, ਤੇ ਉਹਨਾਂ ਨੇ ਆਖਿਆ ਯਾਰ ਉਹ ਮੁੰਡਾ ਸਾਡੇ ਪਿੰਡ ਦਾ ਸੀ, ਉਹ ਗਿਆ ਸੀ ਉਹਦਾ ਅੰਮ੍ਰਿਤਸਰ ਵਾਲ, ਉਹਦੇ ਨਾਨਕੇ ਸਨ। ਅੱਛਾ। ਉਹਨੇ ਆਣ ਕੇ ਮੁੰਡਿਆਂ ਨੂੰ ਆਖਿਆ ਯਾਰ ਉੱਧਰ ਨਿਹੰਗ ਨੇ ਤੇ ਮੁਸਲਮਾਨਾਂ ਨੂੰ ਬੜਾ ਮਾਰਦੇ ਵੱਢਦੇ ਨੇ। ਅੱਛਾ। ਤੇ ਚਲੋ ਅਸੀਂ ਵੀ ਨਾ ਕਿਸੇ ਨੂੰ ਮਾਰੀਏ ਇਹ। ਅੱਛਾ। ਤੇ ਉਹ ਨਾਲੇ ਆਖਣ ਲੱਗੇ ਬਰਛੀਆਂ ਉਹ ਬਣੀਆਂ ਬਣਾਉਣ ਨਾਲੇ ਬਰਛੀਆਂ ਦੀ ਚਸ ਵੇਚਨੇ ਆ। ਅੱਛਾ, ਮੁੰਡੇ ਨੇ ਕਿਹਾ? ਆਹੋ। ਉਹ ਜਾ ਕੇ ਪਿੰਡ ਨੂੰ ਨਹੀਂ, ਦੂਜਿਆਂ ਬੰਦਿਆਂ ਨੂੰ, ਵੱਡਿਆਂ ਨੂੰ, ਕਿਸੇ ਨੂੰ ਨਾ ਦੱਸਿਆ। ਅੱਛਾ। ਉਹ ਜਾ ਕੇ ਜਿਹੜਾ ਨਹਿਰ ਪਰਾਂ ਜਾ ਕੇ ਤੇ ਉੱਥੇ ਲੁੱਕ ਕੇ ਬਹਿ ਰਿਹਾ। ਅੱਛਾ। ਉਹ ਇੰਝ ਨੂੰ ਜਾਣਾ ਸੀ, ਉਹ ਮਜ਼ਬੀ ਸੀ, ਸਿੱਖ ਚੂੜਾ ਸੀ, ਕੇਸ ਉਹਨਾਂ ਰੱਖੇ ਹੁੰਦੇ ਨੇ ਉਹਨਾਂ ਨੇ। ਅੱਛਾ। ਉਹ ਕਹਿੰਦਾ ਇੱਧਰ ਜਿਹੜਾ ਪਿੰਡ ਕੱਕੜ ਸੀ ਨਾ, ਉੱਥੋਂ ਕੋਈ ਹੈਗਾ ਸੀ ਡਾਕਟਰ, ਉਹਦੇ ਘਰੇ ਕੋਈ ਉਹਨੂੰ ਮਿਲਣ ਚੱਲਿਆ ਜਾ, ਉਹਦਾ ਸੁਣਾ ਦੂਣ ਲੈਂਦਾ। ਅੱਛਾ। ਉਹਨੇ ਲੰਘਿਆ ਕੱਚੀ ਸੜਕ ਦੇ, ਇਹ ਲੁਕਿਆ, ਇਹ ਜੇ ਵੇਖਿਆ ਤੇ ਚਾੜੋ ਦੇ ਮਗਰ ਉਹ ਸਾਈਕਲ 'ਤੇ ਅੱਛਾ। ਚੜ੍ਹ ਕੇ ਮਗਰ ਉਹਨੂੰ ਚਾਲੇ ਨੂੰ ਮਾਰ ਬਰਛੀਆਂ ਮਾਰ ਛੱਡਿਓ। ਮਾਰ ਦਿੱਤਾ? ਮਾਰ ਕੇ ਉਹਨੂੰ ਮੁੜ ਕੇ ਇਸ ਤਰ੍ਹਾਂ ਜਵਾਰ ਸੀ ਪਰਾਂ ਉਹਦੇ 'ਚ ਧਰੂ ਕੇ ਸੁੱਟ ਦਿੱਤਾ। ਅੱਛਾ। ਉਹ ਜਿਸ ਵੇਲੇ ਰਾਤ ਨੂੰ ਪਤਾ ਲੱਗਾ ਜੀ,
ਬੰਦੇ ਸਿਆਣੇ ਤੁਹਾਡੀ ਮਾਂ ਨੂੰ ਤੁਹਾਂ ਇਹ ਕੀ ਕੰਮ ਕੀਤਾ, ਇਹ ਤੇ ਕੰਮ ਵਿਗੜ ਜਾਣਾ ਬਹੁਤਾ ਆ, ਤੇ ਆਹ ਸਮਝੌਤਾ ਕੀਤਾ ਤੂੰ ਉਹਨਾਂ ਦੇ ਦਿਨੇ ਆਉਣਾ ਹੀ ਨਾ ਪਤਾ ਲੈ। ਉਹਦੇ ਨਾਲ ਹੁਣ ਵਈ ਘੂੜੀ 'ਚ ਰਾਤ ਪਾ ਕੇ ਨਾ ਬੋਰੀ 'ਚ, ਅੱਛਾ, ਤੇ ਉਹ ਫਲਾਂ ਜਿਹੜਾ 100 ਵਾਲਾ ਖਾਲ ਵਾਲਾ ਏਡੀ ਕਿ ਤੂੰ ਸੱਕੀ ਸੀ ਉਹਨੂੰ ਅਸੀਂ ਆਉਂਦੇ ਆ, ਉਹਨੂੰ ਫਿਰ ਉਹਦੇ 'ਚ ਸੁੱਟ ਕੇ ਆਏ। ਨਹੀਂ ਤੇ ਤੁਹਾਡੇ ਪਿੰਡ ਵਾਲਿਆਂ ਨੂੰ ਪਤਾ ਲੱਗ ਗਿਆ, ਉਹਨਾਂ ਦੇ ਪਿੰਡ ਵਾਲਿਆਂ ਨੂੰ ਨਹੀਂ ਸੀ ਪਤਾ ਲੱਗਾ ਕਿ ਬੰਦਾ ਮਰ ਗਿਆ ਸਾਡਾ? ਨਹੀਂ, ਉਹਨਾਂ ਨੂੰ ਨਹੀਂ ਹਜੇ ਪਤਾ। ਅੱਛਾ, ਉਹ ਸਾਡੇ ਇਹ ਰਾਤ ਫਿਰ ਸੱਕੀ 'ਚ ਸੁੱਟ ਆਏ। ਅੱਛਾ, ਉਹ ਫਿਰ ਦਿਨੇ ਉਹਨਾਂ ਖੁਰਾ ਲੈ ਕੇ ਆਏ ਦਾ ਉਹ ਪਤਾ ਨਹੀਂ ਕਿਹੜੇ ਪਿੰਡ ਦਾ ਸੀ, ਪਿੱਛੋਂ ਲੋਪੋਕਿਆਂ ਦਾ ਸੀ ਕਿ ਧੰਪੁਰੇ ਦਾ ਸੀ, ਇਹ ਨਹੀਂ ਮੈਨੂੰ ਪਤਾ। ਉਹ ਫਿਰ ਖੁਰਾ ਲੈ ਕੇ ਆਏ, ਉਹਨਾਂ ਖੁਰਾ ਲੱਭ ਲਿਆ, ਉਹ ਆਹ ਰੌਲਾ ਪੈ ਗਿਆ। ਉਹ ਫਿਰ ਨਾ ਦੱਸਦੇ ਨੇ ਵੀ ਆਉਣ ਲੱਗੇ ਹਾਂ ਜੁੜ ਕੇ, ਉਹ ਇਹ ਬੰਦਿਆਂ ਨੂੰ ਆਉਣ ਲੱਗਾ ਤੇ ਇੱਧਰ ਹੀ ਥਾਣਾ ਸੀ। ਅੱਛਾ, ਉਹ ਥਾਣੇ ਦੇ ਵਿੱਚ ਜਿਹੜਾ ਥਾਣੇਦਾਰ ਸੀ ਅਜੇ ਉੱਥੇ ਹੀ ਸੀ, ਉਹ ਮਿਰਜ਼ਾ ਉਹਨੂੰ ਆਉਂਦੇ ਆ। ਅੱਛਾ, ਉਹ ਅਜੇ ਉੱਥੇ ਹੀ ਸੀ। ਉਹਨੇ ਜੇ ਵੇਖਿਆ ਵੀ ਕਿੱਧਰ ਚੱਲੇ ਹੋ, ਉਹਨਾਂ ਅਜੇ ਮੰਨਿਆ ਨਾ ਸਾਡਾ ਬੰਦਾ ਉਹਦੇ ਜਿਹੜਾ, ਉਹਨਾਂ ਕਿਹਾ ਤੁਹਾਡਾ ਬੇੜਾ ਰੁੜ ਜਾ, ਤੁਸੀਂ ਇੱਕ ਬੰਦੇ ਨੂੰ ਰੋਣ ਡਏ, ਉਹ ਤੁਹਾਡੇ ਸਾਰੇ ਮਾਰਦੇ ਨੇ। ਉਹ ਤੇ ਫੌਜੀ ਉਹਦੇ ਬੜੇ ਦੇ ਪਿੰਡ ਦੇ, ਤੇ ਉਹਨਾਂ ਦਾ ਬੜਾ ਅਸਲਾ ਉਹਨਾਂ ਕੋਲ। ਅੱਛਾ, ਉਹ ਫਿਰ ਨਾ ਥਾਣੇਦਾਰ ਨੇ ਉਹਨਾਂ ਨੂੰ ਇਹ ਗੱਲ, ਉਹ ਫਿਰ ਨਾ ਆਏ। ਫਿਰ ਅੱਛਾ, ਫੌਜ 'ਚ ਵੀ ਰਹੇ ਨੇ ਤੁਹਾਡੇ ਬੰਦੇ ਉੱਥੇ? ਫੌਜ 'ਚ ਬੜੇ ਬੰਦੇ ਸਨ, ਪੁਲਿਸ ਵਿੱਚ ਫੌਜ 'ਚ ਬਥੇਰੇ ਸਨ। ਅੱਛਾ, ਹਾਂ। ਅੱਛਾ, ਫਿਰ ਤੁਸੀਂ ਨਿਕਲੇ ਕਿੱਦਾਂ? ਰਾਤ ਨੂੰ ਨਿਕਲੇ ਕਿ ਦਿਨੇ ਨਿਕਲੇ ਉਸ ਪਿੰਡੋਂ? ਉਹ ਜੀ ਉਹ ਗੱਲਾਂ ਦੇ ਬੜੀਆਂ ਲੰਮੀਆਂ ਚੌੜੀਆਂ ਨੇ, ਹੁਣ ਤੁਹਾਨੂੰ ਸੁਣਾਉਣ ਲੱਗ ਪਈਏ। ਸੁਣਾਉਣੀਆਂ ਤੇ ਤਰਦੀਆਂ ਸੁਣਾ ਨਾ। ਤਾਂ ਅਸੀਂ ਗੱਲਾਂ ਸੁਣਨੀਆਂ ਤੇ ਲੋਕਾਂ ਨੂੰ ਵੀ ਸੁਣਾਉਣੀਆਂ ਨੇ ਜਿਹੜੇ ਤੁਹਾਡੇ ਪਿੰਡ ਦੇ ਬੈਠੇ ਨੇ ਉੱਥੇ। ਅੱਛਾ, ਉਹ ਜਿਸੇ ਜਿਹੜਾ ਪਿੰਡ ਜਿਹੜਾ ਸੀ ਨਾ ਸਾਡੇ ਲਾਗੇ ਬੰਨੇ ਜਿਹੜੇ ਪਿੰਡ ਸਨ ਨਾ, ਹਾਂਜੀ, ਮੁਸਲਮਾਨਾਂ ਦੇ, ਉਹ ਉੱਠ ਕੇ ਤੇ ਸਾਡਾ ਹੀ ਬਿਲਕੁਲ ਬਾਰਡਰ ਦੇ ਉੱਤੇ ਪਿੰਡ, ਤੇ ਨਾਲੇ ਚੌਰੀ ਦਾ ਬੜਾ ਵੱਜ ਸੀ। ਅੱਛਾ, ਮੰਨ ਦਾ। ਹਾਂਜੀ, ਉਹ ਆਖਣ ਲੱਗੇ ਵੀ ਜੇ ਇਹ ਅਜੇ ਬੈਠਾ ਤੇ ਉਹ ਫਿਰ ਸਾਡੇ ਉੱਥੇ ਲੋਕ ਇਕੱਠੇ ਹੁੰਦੇ ਜਾਂ ਤੁਹਾਡੇ ਪਿੰਡ? ਭਾਜੇ ਪਿੰਡ। ਅੱਛਾ, ਖਰਾਜ ਜੋ ਤੇ ਆਟਾ ਦਾਣਾ ਵਲ ਕੇ ਪਾਈ, ਔਰ ਬੱਠਾ ਟੀਲਾ ਵੀ ਡੰਗਰਾਂ। ਉਹ ਨਾ ਮੈਂ ਇਸ ਤਰ੍ਹਾਂ ਮਾਲ ਮੰਗਣ ਹੁੰਦੇ ਹਾਂ, ਤੇ ਮੇਰਾ ਉਦੋਂ ਨਾ ਵਾਰੀ ਸੀ ਬਾਗੀਆਂ ਦੀਆਂ ਰੋਟੀਆਂ ਖਾ ਦਿੰਦੇ ਹਾਂ। ਅੱਛਾ, ਮਗਰੋਂ ਮੈਂ ਉਧਰ ਪਿੰਡ ਹੀ ਹਾਂ, 11 ਕੁ ਵਜੇ ਤੱਕ ਮੈਂ ਪਿੰਡ ਹੀ ਰਿਹਾ ਵਾ। ਅੱਛਾ, ਖਲਕਤ ਬੜੀ ਹੋ ਜਨਾਉਂਦੀ ਹੈ, ਬਾਕੀ ਬਾਗ ਮਾਲ ਚਾਲ ਲਗਾਇਆ ਜਿਵੇਂ ਇੱਧਰ। ਉਹ ਨਾ ਜਿਸੜੇ ਖਲਕਤ ਬੜੀ ਇਕੱਠੀ ਕੁੱਠੀ ਹੋਈ, ਹਾਂਜੀ, ਪਰਾਂ ਇੱਕ ਪਿੰਡ ਸੀ ਸਾਡੇ, ਮੁੱਧ ਪਿੰਡ ਦਾ ਨਾਂ ਸੀ, ਉਸ ਦਾ ਜਾਇਲਦਾਰ ਸੀ ਮੁੱਦਾ। ਮੁਸਲਮਾਨਾਂ ਦਾ ਪਿੰਡ ਸੀ? ਆਹੋ। ਤੇ ਮੁਸਲਮਾਨ ਸੀ ਜਾਇਲਦਾਰ ਉਹ? ਆਹੋ। ਕੀ ਨਾਂ ਸੀ ਉਹਦਾ? ਉਹ ਨਾਂ ਦਾ ਨਹੀਂ ਮੈਨੂੰ ਪਤਾ, ਉਹ ਇੰਨਾ ਕੀ ਪਤਾ। ਉਹ ਆਇਆ ਦਾ ਜਿਹੇ ਤੇ ਚੌਰੀ ਦਾ ਵਾਕਬ ਸੀ। ਉਹਨੇ ਆਖਿਆ ਚੌਰੀ ਤੇਰੇ ਦਿਲ 'ਚ ਵੀ ਆ ਮੈਨੂੰ ਸਿੱਖ ਸੁੱਖ ਲਾਗੇ ਬੰਦੇ ਵਾਲੇ ਆਂਦੇ ਸਾਵੇ ਉੱਠਣਾ ਨਹੀਂ, ਕੀ ਹੋ ਜਾਏਗਾ? ਖੈਰ ਵੇਖੀ ਜਾਏਗੀ ਮਰਾ ਮਾਰਾਂਗੇ। ਕਿਹਨੇ ਕਿਹਾ? ਇਹੋ ਪਿੰਡ ਵਾਲੇ ਆਏ ਸਾਰੇ ਵੇਖੀ ਜਾਏਗੀ ਘੁੰਮਤ ਨਾ ਕੰਮੀ ਕਰ ਜਿਹੜੇ ਹਨ ਉਹ ਜੇ ਨਿਕਲਦੇ ਉਹਨਾਂ ਚੋਰੀ ਛੱਪੀ। ਅੱਛਾ, ਤੇ ਬਾਕੀ ਜਿੰਨੇ ਵੀ ਉੱਥੇ ਰਾਜਪੂਤਾਂ ਦੇ ਘਰ ਸਨ ਕਹਿੰਦੇ ਨਹੀਂ ਉੱਠਣਾ? ਆਹੋ, ਉਹ ਨਹੀਂ ਸਨ ਅਜੇ ਉੱਠੇ। ਇਹ ਆਹਾਂ ਇੱਕ ਦਿਨ ਸਲਾਹ ਕੀਤੀ ਵੀ ਉੱਠ ਚੱਲੀਏ, ਪਰਾਂ ਹੋ ਜਾਓ। ਹਾਂ ਤੁਸੀਂ ਅੱਛਾ, ਵੀ ਉੱਠ ਚੱਲੀਏ। ਉਹ ਫਿਰ ਦੂਜੀ ਪੱਤੀਆਂ ਨੂੰ ਪਤਾ ਲੱਗਾ, ਉਹਨਾਂ ਆਣ ਕੇ ਸਾਨੂੰ ਡੱਕ ਦਿੱਤਾ ਵੀ ਤੁਸੀਂ ਇਹ ਕੀ ਕਰਨ ਲੱਗੇ ਹੋ, ਪਿੰਡ ਜਾਣ ਲੱਗੇ ਹੋ। ਉਹ ਫਿਰ ਅਸੀਂ ਵੀ ਖਲੋ ਗਏ। ਚਲੋ ਕਹਿੰਦੇ ਕਿ ਤੁਸੀਂ ਨਾ ਜਾਓ। ਆਹੋ, ਵਿੱਚੋਂ ਪਿੰਡ ਤੋਂ ਕੋਈ ਆਖਰ ਚਲੇ ਜਾਈਏ ਤੇ ਕੋਈ ਆਖੇ ਖੈਰ ਸਲਾਹ ਅੱਗੇ ਵੀ ਕਿਹੜੀ ਸਾਡੀ ਹਕੂਮਤ ਸੀ, ਅੱਗੇ ਵੀ ਤੇ ਅੰਗਰੇਜ਼ਾਂ ਦੀ ਸੀ ਨਾ। ਅੱਛਾ, ਅੱਛਾ, ਅੱਛਾ। ਫਿਰ ਆਖਣ ਵੀ ਅੰਗਰੇਜ਼ਾਂ ਦੀ ਹੋਰ ਗੱਲ ਸੀ, ਜਿਹੜੇ ਨੇ ਹਿੰਦੂ ਇਹਨਾਂ ਦੇ ਮਤੈਦ ਜਿਹੜਾ ਨਾ ਇਹ ਨਹੀਂ ਸਾਨੂੰ ਬਾਣਾ ਖਾਣਾ। ਅੱਛਾ, ਹੈ ਉਹ ਫਿਰ ਇਹ ਵਜ੍ਹਾ ਤੋਂ ਨਾ ਆਖਣ ਵੀ ਚਲੇ ਚਲੀਏ। ਉਹ ਬਾਅਦ 'ਚ ਨਾ ਵਾਹਵਾ ਦਿਨ ਜੇ 5-7 ਹੋ ਗਿਆ ਨਾ, ਲੇਕਿਨ ਅਜੇ ਉਹ 100 ਦੇ ਖਾਲ 'ਤੇ ਜਿਵੇਂ ਨੇ ਸੱਕੀ ਸੀ, ਹਾਂਜੀ, ਉੱਥੇ ਜਾ ਕੇ ਮੈਂ ਆਪੜਿਆ ਹੀ ਆ। ਅਜੇ ਇਹ ਨਹੀਂ ਮੈਨੂੰ ਚੇਤਾ ਆਉਂਦਾ ਵੀ ਲੰਘੇ ਉੱਥੇ ਹੀ ਆਪਣਾ। ਤੇ ਮਗਰੋਂ ਇੱਕ ਸਾਡੇ ਪਿੰਡ ਦਾ ਮੋਚੀ ਸੀ, ਉਹ ਭੱਜਾ, ਉਹਨੇ ਆਵਾਜ਼ਾਂ ਮੈਨੂੰ ਮਾਰੀਆਂ, ਉਹ ਭੱਜ, ਉਹਨਾਂ ਨੂੰ ਆਵਾਜ਼ ਮਾਲ ਲਾਇਆ। ਉਹਨੂੰ 10-11 ਦਾ ਟਾਈਮ ਸੀ ਦਿਨ ਦਾ। ਅੱਛਾ, ਉਹ ਫਿਰ ਮਾਲ ਘੇਰਨ ਲੱਗ ਪਿਆ। ਉਸ ਟਾਈਮ ਅੱਗੋਂ ਮਾਲ ਨਹੀਂ ਥੋੜ੍ਹੀ ਕੀਤੀ, ਉਹ ਟਾਈਮ ਨਹੀਂ ਸੀ ਨਾ ਡੰਗਰਾਂ ਦਾ, ਨਹੀਂ ਤਾਂ ਉਸ ਤਰ੍ਹਾਂ 'ਚ ਆਪੇ ਤੁਰ ਪੈਂਦੇ ਲੈ ਸਾਰੇ। ਉਹ ਘੇਰ ਘੂਰ ਕੇ ਨਾ ਲਿਆਂਦੇ ਫਿਰ,
ਤੇ ਉਹ ਜੈਲਦਾਰ ਜਿਹੜਾ ਸੀ ਨਾ ਉਹ ਫਿਰ ਮੁੜ ਕੇ ਇਹ ਸੁਣਿਆ ਵੀ ਉਹ ਜੈਲਦਾਰ ਨੇ ਆਖਿਆ ਚੌਧਰੀ ਨੂੰ ਆ ਵੇਖ ਮੇਰੇ ਕੋਲ ਬੰਦੂਕ ਵੀ ਕੋਲ ਹੀ ਤੇ ਨੰਗੀ ਪੈਰੀ ਤੇ ਸਾਈਕਲ ਫੜਿਆ ਤੇ ਨਾਲ ਆਪਣੇ 2-4 ਜੀ ਜਿਹੜੇ ਸਨ ਉਹ ਲਾਏ ਜ਼ੈਲਦਾਰ ਨੇ। ਆਹੋ ਅੱਛਾ। ਤੇ ਇਹ ਜਿਹੜਾ ਨਾ ਤੇਰੇ ਦਿਲ 'ਚ ਵੀ ਸਿੱਖਾਂ ਸੁੱਖਾਂ ਦੀ ਇਹ ਨਾਲ ਹੀ ਸਿੱਖਾਂ ਹੋਣਾ ਪਿੰਡਾਂ ਦਿਆਂ ਨੇ ਤੇ ਨਾਲ ਹੀ ਮਿਲਟਰੀ ਹੋਣੀ ਆ। ਅੱਛਾ। ਤੇ ਉਹ ਉਹਨਾਂ ਦੇ ਡਹਿ ਪੈਣਾ ਇੱਥੇ ਗੋਲੀਆਂ ਮਾਰ ਫੇਰ ਕੀ ਕਰ ਅੱਛਾ। ਫੇਰ ਉਹਨੇ ਪੱਲੂ ਫੇਰ ਲਵੇ ਆਪੋ ਆਪਣਾ ਚਾਰਾ ਕਰ ਲਵੇ। ਅੱਛਾ। ਫੇਰ ਲਾ ਪਿਆ ਇਸ ਤਰ੍ਹਾਂ ਡੰਗਰਾਂ ਢੱਗਿਆਂ ਦੇ ਉੱਤੇ ਵੀ ਲੱਦਣ ਕੋਈ ਭਾਂਡੇ ਕੋਈ ਕੁਛ ਉਹ ਡੰਗਰ ਕਿਹੜੇ ਗਿੱਜੇ ਸਨ। ਅੱਛਾ। ਬੜਾ ਵਕਤ ਜਿਹੜੇ ਪਿਆ। ਲੈੜ ਕੇ ਤੇ ਰੱਖਣ ਉਹ ਛਾਲਾ ਮਾਰੇ। ਫਿਰ ਸਾਡਾ ਜਿਹੜਾ ਸੇਪੀ ਸੀ ਨਾ ਚੂੜਾ ਅਸੀਂ ਤੇ ਨਹੀਂ ਕੀ ਨਾਂ ਸਾਂ ਸੀ ਉਹਦਾ? ਉਹਦਾ ਨਾਂ ਫੌਜੂ ਸੀ, ਫੌਜਾ ਸਿੰਘ ਅੱਛਾ। ਫੌਜੂ। ਉਹ ਬੜਾ ਸਹੀ ਸੀ ਸਾਨੂੰ ਫਿਰ ਨਸਾਲੇ ਨਾਲ ਉਹਨੇ ਬੜੇ ਬਣੂ ਕੇ ਫਿਰ ਸਾਨੂੰ ਇੱਥੇ ਵੀ ਆਇਆ ਸਾਨੂੰ 1-2 ਵਾਰੀ ਮਿਲਣ। ਉੱਥੋਂ? ਆਹੋ 2 ਵਾਰੀ ਆਇਆ ਇੱਥੇ। ਅੱਛਾ। ਉੱਥੋਂ ਇੱਕ ਵਾਰੀ ਤੇ ਆਹੋ ਇੱਥੇ 2 ਇੱਕ ਦੇ ਇਕੱਲਾ ਆਇਆ ਸੀ ਤੇ ਇੱਕ ਵਾਰੀ ਨਾਲ ਵਾਵਾ 5-4 ਉਹ ਦੂਜੇ ਅੱਛਾ। ਚੂੜੇ ਵੀ ਫਿਰ ਆਏ। ਤੁਸੀਂ ਆਰਾਮ ਨਾਲ ਹੀ ਆ ਗਏ ਉੱਧਰ? ਆਹੋ ਅਸੀਂ ਫਿਰ ਨਾ ਜੇ ਤੋਂ ਉੱਥੋਂ ਅਸੀਂ ਆਉਂਦੇ ਐ ਸਿੱਧੇ ਸਾਡਾ ਅੰਜ ਬਾਤੀ ਟੱਪਣੀ ਸੀ। ਅੱਛਾ। ਇੱਥੇ ਆ ਸੀ ਆਹ ਦਰਿਆ ਸੀ ਹਾਂਜੀ। ਇਹ ਵੀ ਬੜਾ ਚੜਿਆ ਸੀ ਅੱਛਾ। ਤੇ ਇਹ ਜਿਹੜੀ ਸੱਕੀ ਸੀ ਨਾ ਇਹ ਇੱਥੇ ਜਾ ਕੇ ਦਰਿਆ 'ਚ ਪੈਂਦੀ ਸੀ। ਅੱਛਾ। ਇਹ ਵੀ ਬੜੀ ਚੜੀ ਜਿਹੜਾ ਮੂੰਹਾਂ 'ਚ ਉਹਦੇ ਨਾਲ ਲੱਗਦਾ ਸੀ। ਅੱਛਾ। ਤੇ 20 ਦੇ ਦਿਨ ਸਨ ਬਾਰਿਸ਼ਾਂ ਦੇ ਭਾਦਰ ਹੁੰਦੇ 5 ਭਾਦਰ ਹੁੰਦੇ ਹੂੰ। ਉਹ ਫਿਰ ਸਾਡੇ 2 ਘਰ ਜਿਹੜੇ ਨਾ ਉਹ ਇੱਧਰੋਂ ਦੀ ਨਾ ਆਏ ਨੇ ਲੰਘ ਕੇ ਦਰਿਆ ਦੇ ਵਿੱਚੋਂ ਤੇ ਬੜੇ ਔਖੇ ਹੋ ਕੇ ਆ ਲੰਬਰਾ ਦਾ ਘਰ ਵੀ ਹੂੰ। 1-2 ਹੋਰ ਬੇੜੀ ਸਨ। ਬੁੜੀ ਤੇ ਲੰਘੇ ਹੋਣਗੇ। ਬੇੜੀਆਂ ਦੇ ਮਲਾਹ ਸਾਡੇ ਉੱਥੇ ਹੈਗੀਆਂ ਹਾਂ ਬੇੜੀਆਂ ਕੁੜੀਆਂ ਦੇ ਉਦੋਂ ਪਰਾਂ ਉਹਨਾਂ ਲੈ ਗਏ ਹਨ ਤੇ ਪੈਸੇ ਬੜੇ ਲੈਂਦੇ ਸਨ। ਅੱਛਾ। ਇੱਧਰੋਂ ਜਿਹੜੇ ਲੰਘਦੇ ਜੋ ਬਣਿਆ ਸੀ। ਮੈਂ ਨਾ ਉਹਨਾਂ ਕੁੜੀਆਂ ਨੇ ਇੰਨਾ ਉਦੋਂ ਪੈਸਾ ਲਾਇਆ ਨਾ ਉਹਨਾਂ ਤੇ ਜਿਹੜੇ ਇੱਧਰੋਂ ਜਾਂਦੇ ਆ ਸਿੱਖ ਉਹ ਵੀ ਡਰਦੇ ਉਹਨਾਂ ਕੋਈ ਬੜੇ ਪੈਸੇ ਲੈਂਦੇ ਮਲਾਹ ਤੇ ਬਣ ਗਏ ਉਹ ਦਿਨਾਂ 'ਚ। ਆਹੋ ਹੂੰ। ਬੜੇ। ਅੱਛਾ। ਉਹ- ਫਿਰ ਤੁਸੀਂ ਕਦ ਨਾ ਆਏ ਹੋ? ਅਸੀਂ ਤੇ ਫਿਰ ਤੈਨੂੰ ਦੱਸਿਆ ਵੀ ਅਸੀਂ ਤਾਂ ਉੱਥੋਂ ਫਿਰ ਨਾ ਐਂ ਨੂੰ ਗਏ ਆ ਇੱਧਰ ਨੂੰ ਜਾਣਾ ਤੇ ਐਂ ਨੂੰ ਨਾ ਪਾਰ ਇੱਧਰ ਨੂੰ ਗਏ ਆ। ਤੁਸੀਂ ਪੁੱਲ ਲੱਭਦੇ ਫਿਰਦੇ? ਪੁਲਿਸ ਜਿਹੜਾ ਇਹਨਾਂ ਲਾਹੌਰ ਵਾਲਾ ਬਾਲਾ ਜਾਂ ਇੱਕੋ ਹੀ ਪੁਲਿਸ ਸੀ ਉਦੋਂ ਅੱਛਾ। ਜਿਹੜਾ ਪੁਰਾਣਾ ਸੀ ਉਦੋਂ ਅੰਗਰੇਜ਼ਾਂ ਦੇ ਵਕਤ ਦਾ ਤੇ ਉੱਥੋਂ ਦੀ ਲੰਘਣਾ ਸੀ। ਹੂੰ। ਫਿਰ ਅਸੀਂ ਐਂ ਗਏ ਉੱਥੇ ਹੱਦ ਜਿਹੜਾ ਆ ਲੰਘੇ ਆ ਫਿਰ ਪਾਕਿਸਤਾਨ ਆ ਗਿਆ। ਇੰਝ ਸੀ ਵੀ ਜਿਵੇਂ ਬੰਦਾ ਨਾ ਇੱਧਰ ਜਿਹੜਾ ਸੀ ਨਾ ਜਦੋਂ ਇੰਡੀਆ 'ਚ ਉਦੋਂ ਬੰਦੇ ਜਿਵੇਂ ਟਾਊ ਹੀ ਫੁੱਲੇ ਜਦੋਂ ਇੱਧਰ ਹੋ ਜਾਂਦਾ ਸੀ ਆਂਦੇ ਸੀ ਜਿਵੇਂ ਆਪਣੇ ਘਰ ਆ ਗਏ। ਅੱਛਾ। ਉਹ ਫਿਰ ਇੱਚੋਗਲ ਪਿੰਡ ਸੀ ਇੱਥੇ ਨਾਲ ਹੀ ਤੇ ਉੱਥੇ ਫਿਰ ਰਾਤ ਅਸੀਂ ਨਾ ਆ ਗਏ। ਇਸ ਤਰ੍ਹਾਂ ਗਰਮੀਆਂ ਦੇ ਦਿਨ ਸਨ ਬਾਲ ਬੂਲ ਮਾਲ ਡੰਗਰ ਕੋਈ ਬੇਲੀਆਂ ਜਗੋਰਾ ਡੰਗਰ ਆਪਣਾ ਨਾਲ ਲੈ ਆਏ ਸੀ? ਆਹੋ ਡੰਗਰ ਵੀ ਬਥੇਰੇ ਕੋਈ ਭੱਜ ਗਿਆ ਨਾ ਪਛਾਣ ਕੋਈ ਲੈ ਜਾਂਦੇ ਸਨ। ਅੱਛਾ। ਉਹ ਫਿਰ ਪਠਾਣਾ ਇੱਚੋਗਲ ਜਿਹੜਾ ਮੁਸਲਮਾਨ ਸੀ ਬਾਬਾ ਚੌਧਰੀ ਸੀ ਉਹਨਾਂ ਬਦਮਾਸ਼ ਵੀ ਉਹ ਵਾਕਫ ਸੀ। ਫਿਰ ਉਹਦੀ ਬੇਲੀ ਮਾਲ ਡੰਗਰ ਕੋਈ ਜੀ ਜੋ ਉੱਥੇ ਉਹ ਕੁਦਰਤ ਰੱਬ ਦੀ ਇਸ ਤਰ੍ਹਾਂ ਬੜਾ ਸਾਫ਼ ਮੌਸਮ ਇਸ ਤਰ੍ਹਾਂ ਬਾਹਰ ਕਲਰਾਂ ਜੇ ਲੰਮੇ ਬਾਰੇ ਕੋਈ ਪਏ ਨੇ ਉਹ ਪਤਾ ਲੱਗਾ ਹੀ ਨਹੀਂ ਵੀ ਬੱਦਲ ਆਇਆ ਕਿਹੜੇ ਚੱਲਣ ਦੇ ਸਾਰੀ ਰਾਤ ਭਿੱਜ ਖੇਲਾ ਬੁਰਾ ਹਾਲ ਹੋਇਆ। ਫਿਰ ਸਵੇਰੇ ਉੱਠ ਕੇ ਤੇ ਪਰਾਂ ਆਏ ਰੋਕ ਨੂੰ ਪਿੰਡ ਸੀ ਜਿਵੇਂ ਇੱਥੋਂ ਨਾ ਬੇਉਪਰ ਆ ਬੜਾ ਵੱਡਾ ਪਿੰਡ ਸਿੱਖਾਂ ਦਾ ਉਹਨੂੰ ਪਸੀਨ ਪਿੰਡ ਆ ਲਾਹੌਰੋਂ ਇੱਧਰ। ਸਹੀ। ਪਸੀਨ ਉਹਦਾ ਨਾਂ ਇਹ ਲੈ ਵੀ ਉੱਥੇ ਚੱਲੀਏ ਪੂਰਾ ਪਿੰਡ ਹੀ? ਆਹੋ ਉੱਥੇ ਬਈਏ ਚਲੋ ਕੋਈ ਵਿੱਚ ਕਮੀ ਕਾਰੀ ਨਿਕਲਣ ਨੂੰ ਗਿਆ ਬਾਕੀ ਆਮ ਜਿਹੜੇ ਸਨ ਨਾ ਉਹਨਾਂ ਆਖਿਆ ਉੱਥੇ ਬਈਏ। ਉੱਥੇ ਗਏ ਤੇ ਉਹ ਸਾਡੇ ਜਾਂਦਿਆਂ ਨੂੰ ਸਿੱਖ ਸੁੱਖ ਨਿਕਲ ਗਏ ਹਨ ਤੇ ਛੂਲਾ ਇੱਕ ਪਿੰਡ ਸੀ ਉਹ ਮੁਸਲਮਾਨਾਂ ਉਹਨਾਂ ਨੇ ਫਿਰ ਲੁੱਟ ਲੱਟ ਲਿਆ। ਅੱਛਾ। ਇਸ ਤਰ੍ਹਾਂ ਜਾਲ ਨਿੱਕੇ ਬੱਜੇ ਅਜੇ ਸਾਰਾ ਰੋਟੀਆਂ ਤਵਿਆਂ 'ਤੇ ਪਈਆਂ ਹੋਵੇ। ਅੱਛਾ। ਕਾਲਨੀਆਂ 'ਚ ਦੁੱਧ ਉੱਥੇ ਫਿਰ ਲੈ ਤੇ ਉੱਥੇ ਦੋ ਕੁ ਦਿਨ ਰਹੇ ਆ ਦਿਹਾੜੀ 2 ਦਿਨ। ਉੱਥੇ ਅੱਗੇ ਕਸ਼ਮੀਰੀਆਂ ਦੇ 1-2 ਘਰ ਸਨ ਇੱਧਰ ਦੇ ਵਸਿੰਦੇ ਮੁਸਲਮਾਨਾਂ ਦੇ ਉਹ ਬੜੇ ਵਧੇ ਸਨ। ਅੱਛਾ। ਉਹ ਇਸ ਤਰ੍ਹਾਂ ਗਰਨੇਡ ਫੜੇ ਰਫਲਾਂ ਫੜੀਆਂ ਤੇ ਅੱਛਾ। ਤੁਰੇ ਫਿਰਨ ਇਹ ਸਾਡੇ ਵਾਲਾ ਚੌਧਰੀ ਜਿਹੜਾ ਹੈ ਨਾ ਅੱਲਾ ਦਾ ਮਾਨ ਇਹਨੇ ਆਖਿਆ ਵੀ ਜੇ ਅਸੀਂ ਇੱਥੇ ਬਹੀਏ ਤੇ ਮੈਂ ਤਾਂ ਅਜੇ ਤੱਕ ਕਿਸੇ ਦੇ ਮਗਰ ਲੱਗ ਕੇ ਨਹੀਂ ਤੁਰਿਆ ਅੱਗੇ ਹੀ ਲੱਗਣਾ ਵਾ। ਅੱਛਾ। ਤੇ ਉੱਤੇ ਹੀ ਰਹਿਣਾ ਤੇ ਇਹ ਕਸ਼ਮੀਰੀ ਨੇ ਇਹਨਾਂ ਨਾਲ ਸਾਡੀ ਟੱਕਰ ਲੱਗ ਜਾਣੀ ਆ। ਸਾਰੀ ਉਮਰ ਦੁਸ਼ਮਣੀ ਰਹੇਗੀ। ਆਹੋ ਉਹ ਫਿਰ ਉੱਥੋਂ ਨਾ ਸਲਾਹ ਹਟ ਗਈ ਫਿਰ
ਫਿਰ ਆ ਗਏ, ਫਿਰ ਲੋਕ ਫਿਰ ਅਗਾਂਹ ਲਾਹੌਰ ਖਿਲਰ ਪੁਲਰ ਗਿਆ ਆਪਾਂ ਫਿਰ ਸਾਕਾ ਮੇਨ ਕਿਹੜੇ ਕਿਹੜੇ ਪਿੰਡਾਂ 'ਚ ਬੈਠੇ ਆ ਕੇ? ਆਣ ਕੇ ਨਾ ਇਸ ਤਰ੍ਹਾਂ ਹੀ ਲਾਗੇ ਲੂਗੇ ਫਿਰਦੇ ਜਾਂ ਫਿਰ ਅਸੀਂ ਤੇ ਆਣ ਕੇ ਪਹਿਲਾਂ ਨਾ ਇਹ ਸਾਡੇ ਪਿੰਡ ਦਾ ਉਦੋਂ ਨਾ ਹਵਾਲਦਾਰ ਮੁਨਸ਼ੀ ਰਾਈ ਸੀ ਇੱਥੇ ਨਸ਼ਹਿਰੇ ਲੱਗਾ। ਅੱਛਾ। ਉਹ ਲੱਗਾ ਸੀ ਇੱਥੇ ਤੇ ਉਹਨੂੰ ਕੋਈ ਸਾਡੇ ਪਿੰਡ ਦਾ ਬੰਦਾ ਆਇਆ ਮਿਲਣ। ਉਹਨੇ ਆ ਦਿੱਤਾ ਵੀ ਤੁਸੀਂ ਐਵੇਂ ਜੂਰਾਂ ਪਰਾਂ ਤੁਰਦੇ ਇੱਥੇ ਆ ਜਾਓ, ਇੱਧਰ ਹਰ ਸ਼ੈ ਮਿਲਦੀ ਆ ਘਰਾਂ ਦੇ ਵਿੱਚ, ਦਾਣੇ ਆਹੋ ਦਾਣਾ ਪੱਕਾ ਪਾਣੀ ਬੜਾ ਵਧੀਆ ਵਾ। ਅੱਛਾ। ਫਿਰ ਮਾਲ ਡੰਗਰ ਜਿਹੜੇ ਛੱਡ ਗਿਆ ਸੀਗਾ ਇੱਧਰ, ਉਹ ਉਹਨੇ ਜਾ ਕੇ ਦਾਦਾ ਕਰ ਦਿੱਤੀ ਵੀ ਉਹ ਜੀ ਇੱਧਰ ਜ਼ਿਲ੍ਹਾ ਹੈ ਗੁਜਰਾਂਵਾਲਾ ਅਤੇ ਥਾਣਾ ਨਸ਼ਹਿਰਾ ਅਤੇ ਵਾਹਵਾ ਪਿੰਡ ਆ ਸ਼ਹਿਰ ਵਰਗਾ ਹੀ ਥਾਣਾ ਵੀ ਵਿੱਚ, ਅਤੇ ਉੱਥੇ ਬਹਿਣਾ ਜੀ। ਉਹ ਨਾ ਉਹ ਲਾ ਸਾਰੇ ਇੱਧਰ ਨੂੰ ਮੂੰਹ ਕਰ ਲਿਆ। ਅੱਛਾ। ਉਹ ਫਿਰ ਇੱਧਰ ਆ ਗਏ, ਇੱਥੇ ਆਣ ਕੇ ਆਹ ਪਰਚੀ ਬਣਵਾਈ। ਥਾਣੇਦਾਰ ਉਦੋਂ ਇੰਸਪੈਕਟਰ ਜਿਹੜਾ ਹੈ ਨਾ ਸ਼ਾਹ ਸੀ, ਬੜਾ ਸਿੱਖਾਂ ਦੇ ਖਿਲਾਫ ਸੀ। ਹਾਂ, ਉਹਨੇ ਸੁਣਿਆ ਬਾਬਾ ਇੱਥੇ ਕਤਲੇਆਮ ਕੀਤਾ। ਅਸਗਰ ਸ਼ਾਹ ਸੀ, ਉਹ ਸ਼ੇਰੇ ਕੋਟੀਏ ਬੜੀ ਖਲਕਤ ਉੱਥੇ ਵੀ ਜੁੜੀ ਸੀ। ਅਤੇ ਉਹ ਜਥਾ ਉਹਦਾ ਲੰਘਣਾ ਸੀ ਆਜ ਨੂੰ ਸਾਰੇ ਉਹ ਨਾ ਜਿੰਨੇ ਵੀ ਸਨ, ਅਤੇ ਆ ਇੱਥੇ ਗੋਲੀ ਚੱਲ ਗਈ ਸੀ। ਕੰਪ ਬਣਾਇਆ ਸੀ ਉਹਨਾਂ ਨੇ ਇੱਥੇ ਫਰੂਕਾਬਾਦ, ਅਤੇ ਉਹ ਕੰਪਾਂ ਦੇ ਵਿੱਚੋਂ ਫਿਰ ਨਾ ਗੱਡੀਆਂ ਦੇ ਤੇ ਖੜਦੇ ਸਨ ਬਾਅਦ 'ਚ। ਸਹੀ ਹੈ। ਉਹ ਨਾ ਪਿੱਛੋਂ ਤੁਰਿਆ ਆਉਂਦਾ ਸੀ, ਅਤੇ ਉਹ ਸ਼ੇਰੇ ਕੋਟੀਆ ਜਿਹੜਾ ਸੀ ਨਾ ਬੜਾ ਵੱਡਾ ਸਰਦਾਰ ਸੀ, ਅਤੇ ਉਹਦੇ ਕੋਲ ਅਸਲਾ ਵੀ ਬੇਬਾਹ ਸੀ। ਉਹਨੇ ਫਿਰ ਨਾ ਉਹ ਜੀਪ ਉਹਦੇ ਕੋਲ ਸੀ, ਅਤੇ ਉਹ ਜੀਪ ਲਈ ਹੁਣ ਉੱਤੇ ਉਹਨਾਂ ਬਰੇਨ ਗਨ ਬੀੜੀ ਸੀ। ਉਹ ਇੱਥੇ ਥਾਣੇ ਨਾ ਕਿਸੇ ਬੰਦੇ ਦੱਸਤਾ ਵੀ ਇੱਧਰੋਂ ਆਉਂਦੇ ਨੇ ਸਿੱਖ, ਇਸ ਤਰ੍ਹਾਂ ਜਥਾ ਇੱਥੇ ਲੰਘਣਾ ਇੱਥੋਂ ਨਸ਼ੌਰੇ ਦੇ ਵਿੱਚੋਂ ਦੀ, ਅਤੇ ਮਤਲਬ ਤੁਹਾਡੇ ਕੋਲੋਂ ਥਾਣੇ 'ਤੇ ਅੱਗੇ ਹੀ ਉਹ ਖਿਲਾਫ ਸੀ ਸਿੱਖਾਂ ਦੇ ਬੜਾ। ਉਹ ਨਾਲ ਹੀ ਉਹ ਮੁਨਸ਼ੀ ਸਾਡੇ ਪਿੰਡ ਦਾ ਹਵਾਲਦਾਰ ਉਹ ਵੀ, ਅਤੇ ਨਾਲ ਹੀ ਉਹ ਥਾਣੇਦਾਰ ਦੇ ਨਾਲ ਇੱਕ ਦੋ ਸਿਪਾਹੀ, ਉਹ ਇੱਥੋਂ ਭੱਜ ਉੱਠੇ ਨੇ। ਉਹ ਨਾ ਉਹ ਜੂਆਂ ਵਾਲੀ ਦੇ ਲੀਖਾਂ ਜੀ, ਉੱਥੇ ਜਥਾ ਜਿਹਾ ਉਹ ਆਉਂਦੇ ਸਨ ਸਾਰੀ ਖਲਕਤ। ਉਹ ਮਲੇ ਉਦੋਂ ਇਹ ਸੜਕ ਜਿਹੜੀ ਸੀ ਨਾ ਕੱਚੀ ਸੀ, ਬੜੀ ਲੁੱਕ ਸੀ, ਮਲੇ ਅਤੇ ਸਰਕੜਾ ਦੇ ਬੂਟੇ। ਇਹ ਜਿਉਂ ਭੱਜੇ ਨੇ ਨਾ ਉੱਥੇ ਕਿਤੇ ਮਲੇ ਦੀ ਓੜ ਲੈ ਕੇ ਤੇ ਬਹਿ ਗਏ ਜੇ। ਉਹ ਹੁਣ ਵਕਤ ਪਿਆ ਸੀ ਉਹਨਾਂ ਨੂੰ, ਤੋਂ ਮਾਲ ਡੰਗਰ ਤੋਂ ਨਾ ਪਤਾ, ਉਹ ਤਾਂ ਆਪਣੇ ਇਹਨਾਂ ਮਾਰਿਆ ਫੈਰ, ਅਤੇ ਉਹ ਜੀਪ ਜਿਹੜੀ ਸੀ ਨਾ ਉਹ ਪੈਂਚਰ ਕਰ ਦਿੱਤੀ। ਮਾਰਿਆ ਫੈਰ ਉਹਨੂੰ, ਉਹ ਵਿੱਚ ਜਿਹੜਾ ਬੈਠਾ ਹੈ ਨਾ ਬਰੇਨ ਗਨ 'ਤੇ, ਉਹਨੂੰ ਵੀ ਵੱਜ ਗਈ, ਧੱਕ ਕੇ ਮਾਰੀ ਉਹਨੇ ਪਹਿਲਾਂ ਉਹਨੂੰ। ਉਹ ਫਿਰ ਸਿਪਾਹੀ ਨੇ ਐਡੀ ਜ਼ੁਰਤ ਕੀਤੀ, ਰਫਲ ਉਹਦੇ ਕੋਲ ਸੀ। ਦੂਜਿਆਂ ਲੋਕਾਂ ਦੇ ਰਫਲ ਵਾਲੇ ਨੂੰ ਕੀ ਆਖਣਾ, ਉਹ ਜਿਉਂ ਭੱਜਾ ਉਹ ਜਾ ਕੇ ਉਹਦੇ ਵਿੱਚ ਬਹਿ ਗਿਆ। ਉਹਨੇ ਉਹਨੂੰ ਲੇੜ ਕੇ ਥੱਲੇ ਸੁੱਟਿਆ, ਉਹੋ ਹੀ ਬਰੇਨ ਗਨ ਫਿਰ ਉਹਨਾਂ ਪੁਆਈਆਂ ਇਹਨਾਂ ਨੇ। ਉਹ ਫਿਰ ਐਡੇ ਫਿਰ ਮਰੇ ਸਿੱਖ ਦੇ, ਕੋਈ ਭੱਜ ਗਿਆ ਅਤੇ ਕੋਈ ਕਮਾਦਾਂ 'ਚ ਵੜ ਗਿਆ, ਕੋਈ ਕਿਤੇ। ਉਹ ਬੜਾ ਕਤਲੇਆਮ ਹੋਇਆ। ਆਹੋ, ਬੜੇ ਮਰੇ। ਉਹ ਜਦੋਂ ਉਹਨੇ ਗੱਲ ਤੇ ਉਹ ਵੇਖਣਾ ਅਚਾਨਕ ਜਿਹੜਾ ਇਸ ਤਰ੍ਹਾਂ ਕਿਸੇ ਨੂੰ ਉਹ ਵੀ ਨਹੀਂ, ਅਤੇ ਉੱਧਰੋਂ ਜੇ ਉਹਨੂੰ ਆਪਣਾ ਜੋਸ਼ ਜਿਹੜੀ ਉੱਧਰ ਨਾਲ ਗੱਡੀ ਢੱਕ ਕੇ ਬੰਨ੍ਹ ਦਿੱਤੀ ਸੀ। ਗੱਡੀਆਂ 'ਤੇ ਆਉਂਦੇ ਸਨ, ਅਤੇ ਗੱਡੀ ਰਾਜ ਢੱਕ ਕੇ ਤੇ ਉਹਨਾਂ ਬੜੇ ਮਾਰੇ ਸਨ ਮੁਸਲਮਾਨ। ਉਹਦੀ ਸੁਣਿਆ ਆਪਣੀ ਵੀ ਖਾਨਦਾਨ ਵੱਢਿਆ ਗਿਆ ਸੀ, ਉਹ ਜਿਹੜਾ ਸੀ ਸ਼ੇਰੇ ਕੋਟੀਏ ਦਾ ਸ਼ਾਹ ਦਾ ਜਿਹੜਾ ਇੰਸਪੈਕਟਰ ਸੀ। ਉਹ ਫਿਰ ਤਾਂ ਹੀ ਖੜੇ ਹੀ ਡਰ ਸੀ ਆਪਣਾ ਹੀ, ਉਹਨੂੰ ਗੁੱਸਾ ਸੀ ਉਹਨੇ। ਉਹ ਵੀ ਆਏ ਸੀ ਗੁੱਸਾ। ਫਿਰ ਉਹਨੇ ਇੱਕ ਜਿਹਾ ਮੈਂ ਆਪਣੀ ਅੱਖੀਂ ਵੇਖਿਆ ਉਦੋਂ ਇੱਥੇ ਆਣ ਕੇ, ਉਹਦੇ 'ਚ ਪਤਾ ਨਹੀਂ ਉਹਨੂੰ ਅੱਲਾਹ ਤਾਲਾ ਸਵਾਬ ਦੇ ਦੇਗਾ ਜਾਂ ਅਜ਼ਾਬ ਦੇ ਦੇਗਾ। ਮੁਸਲਮਾਨ ਸਨ ਦੋ ਰਾਈ, ਉਹਨਾਂ ਨੇ ਹੁਣ ਇਸਲਾਮਨ ਚੈਨ ਦਾ ਗੁਆਂਢੀ ਸਨ, ਕੋਲ ਕੋਈ ਸਿੱਖ ਸੁੱਖ ਹੋਣੇ ਦੇ ਕੋਲ ਬੰਦੇ ਵੱਸਦੇ ਹੋਈਏ। ਫਿਰ ਉਹ ਕਦੇ ਡਰਦੇ ਨਾ, ਉਹਨਾਂ ਨੇ ਆ ਕੇ ਉਹਨਾਂ ਕਿਤੇ ਉਹਨਾਂ ਨੂੰ ਲੁਕਾ ਲਿਆ, ਉਹਨਾਂ ਨੂੰ ਬਚਾ ਦਿੱਤਾ ਰਾਈਆਂ ਨੇ। ਆਹੋ, ਉਹਨਾਂ ਰਾਈਆਂ। ਪਤਾ ਨਹੀਂ ਉਹ ਕਿੰਨਿਆਂ ਨੂੰ, 2 ਸਾਲ 4 ਸਿੱਖ ਜਿਹਨਾਂ ਨੂੰ ਬਚਾਇਆ। ਉਹ ਵਿੱਚੋਂ ਹੀ ਕਿਸੇ ਪਿੰਡ 'ਚੋਂ ਜਾ ਕੇ ਉਹਨੂੰ ਸ਼ਾਹ ਨੂੰ ਦੱਸ ਦਿੱਤਾ ਵੀ ਇਹਨਾਂ ਨੇ ਜੀ ਸਿੱਖ ਲੁਕਾ ਛੱਡੇ ਸਨ। ਉਹਨੇ ਅਗਲੇ ਦਿਨ ਸਾਡੇ ਉਦੋਂ ਅਸੀਂ ਆ ਗਏ ਉੱਥੇ ਹੀ, ਅਤੇ ਉਹਨੇ ਸੱਦ ਲਿਆ ਉਹਨਾਂ ਨੂੰ ਸੱਦ ਕੇ, ਅਤੇ ਉਹਨਾਂ ਨਾਲ ਉਹਨੇ ਉਹ ਕੀਤੀ ਨਾ
ਦਾੜੀ ਮੁੱਛਾਂ ਹਰ ਸ਼ੈ ਮਨਾ ਕੇ ਉਹਨਾਂ ਦੀਆਂ ਤੇ ਅਲਹਮਦੁਲਿਲਾ ਨੰਗੀਆਂ ਕਰਕੇ ਮੂੰਹ ਸਾਰੇ ਛਾਈ ਲਾ ਕੇ ਤੇ ਖੋਤਿਆਂ ਦੇ ਚੜਾਇਆ ਉਹਨਾਂ ਨੂੰ। ਉਹ ਸਿਰਫ ਉਹ ਸਿੱਖਾਂ ਨੂੰ ਬਚਾਉਣ ਦੀ ਖਾਤਰ। ਆਹੋ ਲੇਕਿਨ ਬਾਬਾ ਜੀ ਗਲਤ ਕੀਤਾ ਉਸ ਪਰ। ਤੈਨੂੰ ਦੱਸਣਾ ਨਾ ਉਹਨੇ ਨਾ ਪੂਛਣਾ ਹੱਥਾਂ 'ਚ ਫੜਾ ਕੇ ਤੇ ਮਗਰ ਲਾਤੇ ਸਕੂਲ ਦੇ ਮੁੰਡੇ। ਉਹ ਸਿਪਾਹੀ ਵੀ ਨਾਲ ਉਹਨੂੰ ਵੱਡਾ ਥਾਣੇਦਾਰ ਇੰਸਪੈਕਟਰ ਸੀ, ਉਹਨੂੰ ਹੁਣ ਕਿਹੜਾ ਡੱਕੇ। ਉਹ ਸਿਪਾਹੀ ਨਾਲੇ ਤੇ ਮਾਰ ਉਹਨਾਂ ਨੂੰ ਛਿੱਤਰ ਤੇ ਨਾਲੇ ਉਹਨਾਂ ਨੂੰ ਇਹ ਆਖਿਆ ਵੀ ਜਦੋਂ ਤੁਹਾਨੂੰ ਪੁੱਛੀਏ ਨਾ ਤੁਸੀਂ ਕੌਣ ਹੋ ਤੇ ਤੁਸਾਂ ਇਹ ਅੱਗੋਂ ਆਖਣਾ ਇਹ ਉਹਨਾਂ ਦਾ ਹਾਲ ਉਹਨੇ ਕੀਤਾ। ਗਲਤ ਬਹੁਤ ਕੀਤਾ। ਅਸੀਂ ਵੀ ਆਉਂਦੇ ਹਾਂ ਵੀ ਜਿਹਨੇ ਹੁਣ ਵੇਖਣਾ ਸਾਈ ਉਹਨੇ ਹੁਣ ਸਾਈ ਨੇ ਇੱਥੇ ਇਹ ਸਾਈਆਂ ਨਾਲ ਲੜਾਈ ਹੁੰਦੀ ਹੋਵੇ ਗੁਜਰਾਂ ਵਾਲੇ ਜਾਂ ਉੱਥੇ ਹੱਕ ਤੇ ਸਾਡਾ ਉੱਥੇ ਜਾ ਕੇ ਲੜਦਾ। ਇੱਥੇ ਹੁਣ ਸਾਈ ਜਿਹੜਾ ਉਹ ਕਿਸੇ ਦੇ ਨਾਲ ਲਿਆ ਜਾਂ ਇੱਥੇ ਕੋਈ ਮਸਜਿਦ ਹੀ ਬਣਨ ਡਈ ਜਾਂ ਉਹਨੂੰ ਕੰਮੇ ਲਾਇਆ ਮਿੱਟੀ ਪਾਉਣ ਤੇ ਜਾਂ ਕਿਵੇਂ ਤੇ ਅਸੀਂ ਸਾਈ ਕਰਕੇ ਤੇ ਉਹਨੂੰ ਮਾਰ ਛੱਡੀਏ। ਗਲਤ ਗੱਲ ਹੈ। ਵੀ ਸਾਈ ਹੈ ਇਹ ਉਦੋਂ ਇਹ ਹਿਸਾਬ ਬਣ ਗਿਆ ਸੀ। ਅੱਛਾ ਬਜ਼ੁਰਗੋ, ਫਿਰ ਤੁਸੀਂ ਇਹ ਹੁਣ ਜਿਹੜੇ ਪਿੰਡ ਬੈਠੇ ਦਾ ਨਾਂ ਕੀ ਹੈ ਦੱਸੋ? ਮੇਲੂ ਮੇਲੂ। ਬਿਰਕਾ ਤੁਹਾਡਾ ਪੂਰਾ ਪਿੰਡ ਮੇਲੂ ਆ ਕੇ ਬੈਠਾ? ਨਹੀਂ ਪੂਰੇ ਸਾਡਾ ਪਿੰਡ ਬੜਾ ਵੱਡਾ ਸੀ। ਆ ਤਸਲੇ ਵੀ ਸਾਡੇ ਨੇ। ਅੱਛਾ। ਆ ਗਰਾਈ ਵੀ ਸਾਡੇ। ਅੱਛਾ। ਇੱਥੇ ਵੀ ਤਿੰਨਾਂ ਪਿੰਡਾਂ 'ਚ? ਆ ਇੱਥੇ ਵੀ ਨੇ ਜਿਹੜੇ ਉਹਨੇ ਕਾਲਾ ਦੋ ਘਰ। ਹਾਂ ਉਹ ਥੋੜ੍ਹੇ ਘਰ 2-4 ਜਿਹੜੇ ਨੇ ਉਹ ਕਈਆਂ ਪਿੰਡਾਂ 'ਚ ਉਧਰ ਟਿੱਬੀਆਂ 17 ਵਾਲ ਵੀ ਨੇ। ਸਹੀ ਹੋ ਹੋਰ ਗਿਆ। ਬਣੇ। ਅੱਛਾ, ਹੁਣ ਕਦੀ ਪਿੰਡ ਚੇਤਾ ਆਉਂਦਾ ਆਪਣਾ? ਉਹ ਚੇਤਾ ਛੱਡ ਕੇ ਮੈਂ ਨਾ ਕਿਹੜਾ ਆਪਣਾ ਪਿੰਡ ਵੇਖਾ, ਮੈਨੂੰ ਤਾਂ ਕੋਈ ਮੌਕਾ ਹੀ ਨਹੀਂ ਅਸੀਂ ਮਿਲਣ ਲਈ। ਨਹੀਂ ਇੰਨੀ ਦੇਰ ਹੋ ਗਈ ਪਿੰਡ ਛੱਡਿਆ, 72 ਸਾਲ ਹੋ ਗਏ। ਆਹੋ ਦੁਬਾਰਾ ਜਾਣ ਨੂੰ ਦਿਲ ਨਹੀਂ ਕੀਤਾ ਕਦੀ? ਹੱਦ ਹੋ ਗਿਆ। ਮੈਂ ਤੈਨੂੰ ਦੱਸਣਾ ਦਿਲ ਤੇ ਬੜਾ ਕਰਦਾ ਵਾ ਉਹਨੂੰ ਜਾਏ ਬੰਦਾ ਤਾਂ ਨਾ। ਕਈ ਵਾਰੀ ਹੱਦ ਦੇ ਲਾਗੇ ਗਏ ਆ, ਉੱਥੇ ਮੇਲਾ ਹੁੰਦਾ ਇਸ ਤਰ੍ਹਾਂ ਘਾਟ ਦੇ ਇਸ ਤਰ੍ਹਾਂ ਉਹ ਇਸ ਤਰ੍ਹਾਂ ਇੱਥੋਂ ਗਿਆ ਲਿਆ ਪਿੰਡ। ਅੱਛਾ। ਤੇ ਇੱਥੇ ਦਰਬਾਰ ਜਿਹੜਾ ਨਾ ਉਹ ਆ ਉਹਨੂੰ ਬਾਬਾ ਬਾਈ ਵਾਲਾ ਆਉਂਦੇ ਸਨ। ਅੱਛਾ। ਉਹ ਉੱਥੇ ਦਰਬਾਰ ਦਾ ਨਾ ਉੱਥੇ ਮੇਲਾ ਹੁੰਦਾ। ਉਹ ਸਿੱਖ ਵੀ ਉਹੀ ਮੰਨਦੇ ਨੇ। ਉਹਨਾਂ ਨੇ ਹੱਦ ਜੇ ਇੱਥੇ ਆਉਂਦੀ ਸੀ। ਅੱਛਾ, ਇੱਧਰ ਦੇਖ ਕੇ ਦੱਸੋ ਤੁਸੀਂ। ਉਹ ਇੱਥੇ ਆਉਂਦੀ ਸੀ ਹੱਦ ਤੇ ਉਹਨਾਂ ਨੇ ਇਹਨਾਂ ਨਾਲ ਫਿਰ ਨਾ ਉਹ ਥਾਂ ਜਿਹੜਾ ਨਾ ਇੰਝ ਕਰ ਦਿੱਤਾ। 2 ਕਨਾਲਾਂ ਥਾਂ ਹੋਣਾ ਜਿਹੜਾ ਉਹਨਾਂ ਛੱਡ ਦਿੱਤਾ। ਉਹ ਫਿਰ ਦਰਬਾਰ ਜਿਹੜਾ ਨਾ ਅੱਛਾ ਉਹ ਮੁਸਲਮਾਨ ਫਿਰ ਉਹ ਮੇਲਾ ਉੱਥੇ ਹੁੰਦਾ। ਫਿਰ ਉੱਥੇ ਅਸੀਂ ਗਏ ਆ ਤੇ ਉਦੋਂ ਇੱਕ ਬੰਦੇ ਦੱਸਿਆ ਵੀ ਆਉਂਦੇ ਨੇ ਸਿੱਖ ਵੀ ਤੇ ਸਾਰੇ ਤੇ ਉਹ 12 ਵਜੇ ਨਾ ਉਹ ਇੱਧਰ ਮਨਿਆਰੀਆਂ ਸਾਡੇ ਲੱਗੇ ਹੁੰਦੀਆਂ ਮੁਸਲਮਾਨਾਂ ਦੀਆਂ ਉੱਧਰ ਉਹ ਤੇ ਉਹ 12 ਵਜੇ ਚਲੋ ਇਕੱਠੇ ਹੋ ਕੇ ਇੱਕ ਦੂਜੇ ਨੂੰ ਗੱਲਬਾਤ ਉੱਧਰ ਲੰਘ ਲੂੰਘ ਜਾਂਦੇ। ਅੱਛਾ। ਉਹ ਇਸ ਆਖਰ ਤੇ ਅਸੀਂ ਗਏ ਤੇ ਉਹ ਫਿਰ ਨਾ ਕੰਮ ਬਣਿਆ। ਉਦੋਂ ਸਖਤੀ ਬਹੁਤੀ ਹੋ ਗਈ। ਉਹ ਸਿਪਾਹੀ ਉਹਨਾਂ ਨੇ ਨਾ ਆ ਜਿਵੇਂ ਮਾਝਾ ਨਾ ਇੱਥੇ ਐਡੀ 1-2 ਜਗ੍ਹਾ ਰੇਹੜੀ ਆ, ਇੱਥੇ ਉਹ ਬੈਠੇ ਨੇ ਉਹ ਕਿਕਰੀ ਜੀ ਨਿਕਲੀ ਉਹਦੀ ਛਾਵੇਂ ਤੇ ਇੱਥੇ ਅਸੀਂ ਆ ਕੋਲ ਮਾਲ ਉਹਨਾਂ ਦਾ ਚੁਗਣ ਦਿਆ ਹਾਲ ਵਾਉਣ ਡਏ ਸਾਰੇ ਦਿਸਦੇ। ਤੇ ਅਸੀਂ ਗਏ ਉਦੋਂ ਵੀ ਸਾਡੇ ਪਿੰਡ ਦੇ ਕੋਈ ਚੂੜੇ ਚਾੜੇ ਆਇਆ ਸੀ, ਉਦੋਂ ਚੂੜੇ ਹੀ ਆਉਂਦੇ ਸਨ ਉਹਨਾਂ ਨੂੰ ਤੇ ਉਹਨਾਂ ਨੂੰ ਕੋਈ ਗੱਲਬਾਤ ਪੁੱਛਾਂਗੇ। ਹੁਣ ਤਾਂ ਮਜ਼ਹਬੀ ਕਹਿੰਦੇ ਨੇ। ਉਹ ਫਿਰ ਨਾ ਉਹ ਕੋਈ ਨਾ ਸਖਤੀ ਹੋ ਗਈ। ਤੋ ਇਸ ਤਰ੍ਹਾਂ ਤਾਂਗ ਤੇ ਬੜੀ ਰਹਿੰਦੀ ਸੀ। ਆ ਮੁੰਡੇ ਨੂੰ ਤੈਨੂੰ ਦੱਸਿਆ ਵੀ ਮਿਲਿਆ ਵੀ ਸਾਡੇ ਪਿੰਡ ਦਾ ਸਿੱਖ। ਉਹਨੇ ਕਿਹਾ ਮੈਂ ਮੰਨਿਆ ਲਾਵਾਂ। ਮੈਂ ਕਿਹਾ ਤੂੰ ਵੇਖ ਲਾ ਉਹਦਾ ਨਾਂ ਉਹਦੇ ਕੋਲ ਆਪਣਾ ਨੰਬਰ ਕੋਈ ਲੈ ਆਉਂਦਾ ਤੇ ਬੜੀ ਗੱਲ। ਅੱਛਾ, ਬੱਚੇ ਨੂੰ ਕਿੱਥੇ ਮਿਲਿਆ ਸੀ? ਬਾਗੇ ਬਾਰਡਰ 'ਤੇ। ਅੱਛਾ। ਇਹ ਗਏ ਹਨ ਉੱਥੇ ਵੇਖਣ ਮੁੱਖਣ ਤੋਂ। ਹਾਂ ਇਹਦੇ ਤੋਂ ਜ਼ਾਇਦ ਤੋਂ ਛੋਟਾ। ਜੇ ਹੁਣ ਵੀਜ਼ਾ ਮਿਲ ਜੇ ਤੁਹਾਨੂੰ ਉਧਰ ਦਾ, ਪਿੰਡ ਆਪਣੇ ਫਿਰ ਕੇ ਆਓਗੇ? ਜੀ ਵੀ ਕੋਈ ਗੱਲ ਦਾ ਫਿਰਦੇ ਆ ਸਾਡਾ ਪਿੰਡ ਆ। ਇੱਥੋਂ ਬੰਦਾ ਤੁਰ ਕੇ ਚਲਾ ਜਾਂਦਾ ਸੀ ਉਦੋਂ ਤੇ ਸਾਡਾ ਤਾਂ ਪਿੰਡ ਬਿਲਕੁਲ ਹੱਦ ਦੇ ਉੱਤੇ ਆ। ਜੇ ਬਜ਼ੁਰਗੋ ਕੋਈ ਉੱਥੇ ਬੈਠਾ ਹੋਇਆ ਤੁਹਾਡਾ ਪ੍ਰੋਗਰਾਮ ਵੇਖਦਾ ਹੋਇਆ ਆਹੋ ਤੇ ਕੋਸ਼ਿਸ਼ ਕਰਾਂਗੇ ਕਿ ਉਹਨਾਂ ਦਾ ਨੰਬਰ ਲੈ ਕੇ ਤੁਹਾਡੇ ਨਾਲ ਗੱਲ ਕਰਾਈਏ ਆਹੋ ਤੇ ਤੁਹਾਨੂੰ ਵੀਡੀਓ ਕਾਲ ਦੇ ਥਰੂ ਤੁਹਾਡਾ ਪਿੰਡ ਵਿਖਾਉਣ ਦੀ ਕੋਸ਼ਿਸ਼ ਕਰੀਏ। ਬੜੀ ਗੱਲ ਆ ਕਿ ਜੇ ਤੁਹਾਨੂੰ ਮੋਬਾਈਲ ਤੇ ਵਿਖਾ ਦਈਏ ਪਿੰਡ ਆਹੋ ਫਿਰ ਖੁਸ਼ ਹੋ ਜਾਓਗੇ ਥੋੜਾ ਬਹੁਤ? ਮੈਂ ਨਾ ਬੜਾ ਕਿ ਇਹ ਉਦੋਂ ਹੋ ਜਾਣਗੇ ਦੋ ਦਿਖਾਉਂਦਾ ਰਿਹਾ ਉਹਨਾਂ ਨੇ ਜ਼ਾਹਿਰ ਦੇ ਪੂਰੇ ਤੇ ਉਹ ਉੱਡਾ ਨਹੀਂ ਸੀ ਚੰਗੀ ਤਰ੍ਹਾਂ ਪਤਾ ਲੱਗਦਾ ਤੇ ਉਹ ਉਸ ਤਰ੍ਹਾਂ ਦੇ ਪੂਰਾ ਨਿਸ਼ਾਨੀਆਂ ਫਿਰ ਦਿਸਣ ਤੇ ਫਿਰ ਉਹ ਸੱਕੀ ਪੂਰੀ ਦਿਸੀ ਹੈ ਸਾਨੂੰ ਆਉਂਦੀ। ਅੱਛਾ। ਉਹ ਸਾਡੇ ਹੁਣ ਤੂੰ ਨਾ ਖਰੇ ਆਬਾਦ ਕਰ ਲਈ ਹੋਣੀ ਆ ਜ਼ਮੀਨ ਝੱਲ ਝੁੱਲ ਜਿਹੜਾ ਬੜਾ ਸੀ।
ਬੇਲਾ। ਤੁਸੀਂ ਅੱਛਾ। ਸੁਣਿਆ ਹੁਣ ਵੀ ਯਾਦ ਕਰਦੇ ਰਹਿੰਦੇ ਹੋ ਬੈਠੇ ਆ ਆਪਣੇ ਪਿੰਡ ਨੂੰ ਤੇ ਪੁਰਾਣੇ ਲੋਕਾਂ ਨੂੰ, ਬੜੇ ਮੈਂ ਯਾਦ ਕਰਕੇ ਪੁਰਾਣੇ ਛੱਡ। ਬਜ਼ੁਰਗਾਂ ਨੂੰ ਲੱਭਦੇ ਰਹਿੰਦੇ ਹੋ ਕਿ ਕੋਈ ਮੇਰੇ ਨਾਲ ਗੱਲਬਾਤ ਵਾਲਾ ਹੋਵੇ। ਆਹੋ ਉੱਥੇ ਕਾਲੇ ਖਸਾਈ ਗਿਆ ਨਾ ਪਾਲ ਮੈਂ, ਹੂੰ ਉੱਥੇ ਵੀ ਅਸੀਂ ਕੋਈ 4 ਦਿਨ ਨਾ ਸਾਡੇ ਬੰਦੇ ਉੱਥੇ ਆਏ ਲੈ, ਉੱਥੇ ਮਾਲ ਡੰਗਰ ਲਗਿਆ ਸੀ, ਅਸੀਂ ਜੀ ਚ ਨਹੀਂ ਸਾਂ ਗਏ ਤੋਂ ਦੂਜੇ। ਇਹ ਜਿਹੜਾ ਸਾਡਾ ਬੰਦਾ ਸੀ ਨਾ ਵੱਡਾ, ਬੜੇ ਇਹਦੇ ਟੌਰ ਤੇ ਜਵਾਨੀ ਇਹਦੇ ਦੇ ਏਡੀ ਸੀ ਨਾ। ਹੂੰ ਇਹ 26 ਦਾ ਪਿਓ ਇਹਦਾ ਅੱਛਾ ਉਹਨਾਂ ਵਕਤਾਂ ਦੇ 36 ਸਾਲਾਂ ਦਾ ਸੀ ਉਦੋਂ ਇਹ। ਸਹੀ ਤੇ ਜਿੱਥੋਂ ਦੀ ਲੰਘਦਾ ਸੀ ਜਨਾਨੀਆਂ ਦੇ ਮਗਰ ਲੱਗ ਜਾਂਦੀਆਂ ਸਨ। ਅੱਛਾ ਏਡੀ ਕੁ ਜਵਾਨੀ ਤੇ ਏਡਾ ਕੁ ਟੌਰ ਸਨ। ਤੇ ਇਸ ਕੰਮ ਦਾ ਅੱਗੋਂ ਇਹਨੂੰ ਸ਼ੌਂਕ ਵੀ ਬੜਾ ਸੀ ਸਿਖਾ ਲਈ। ਉਹ ਉੱਥੇ ਜਦੋਂ ਆਏ ਆ ਨਾ ਕਾਲੇ ਖਸਾਈ, ਉੱਥੇ ਉਹ ਹਿੰਦਣੀਆਂ ਸਿੱਖਣੀਆਂ ਰਹਿ ਗਈਆਂ ਜਿਹੜੀਆਂ ਮੁਸਲਮਾਨਾਂ ਨੇ ਘੇਰ ਲਈਆਂ। ਅੱਛਾ ਉਹ ਜਿਹੇ ਉੱਥੇ ਆ ਤੇ ਉਹਨਾਂ ਖਤਰਾ ਨਹੀਂ, ਬੜੀ ਟੌਲੀ ਸੀ ਉਹ, ਇਹਦੇ ਨਿਗਾਹ ਇਹ ਉਹਨੂੰ ਲੈ ਗਿਆ। ਅੱਛਾ ਵਾਹਵਾ ਦਿਨ ਉਹ ਆਖਣ ਲੱਗੀ ਵੀ ਜੇ ਮੇਰਾ ਆ ਗਿਆ ਘਰ ਵਾਲਾ ਹੂੰ ਤੇ ਫੇਰ ਨਹੀਂ ਉਹ ਮੈਂ ਰਹਿਣਾ, ਤੇ ਜੇ ਉਹ ਨਾ ਆਇਆ ਤੇ ਫੇਰ ਤੇਰੇ ਕੋਈ ਬਾਲਾਵਾਂਗੇ। ਅੱਛਾ ਉਹ ਕੁਝ ਨਾ ਮਗਰੋਂ ਟਰੱਕ ਲੈ ਕੇ ਤੇ ਆ ਗਿਆ। ਉਹਨਾਂ ਦੱਸ ਦਿੱਤਾ ਵੀ ਆਹ ਮਾਲ ਜਿਹੜੇ ਇਹਨਾਂ ਦਾ ਬੰਦਾ ਲੈ ਗਿਆ। ਹੂੰ ਉਹਨਾਂ ਸਾਡਾ ਉਹਦੇ ਨਾਲ ਵੀ ਸੈਨ ਸੀ, ਨੰਬਰਾਂ ਦਾ ਭਰਾ ਸੀ। ਅੱਛਾ ਉਹਨਾਂ ਉਹਨੂੰ ਫੜ ਲਿਆ, ਹੈ ਉਹ ਵੀ ਨਾਲ ਹੀ ਸੀ। ਅੱਛਾ ਉਹ ਡੋਗਰੇ ਕੁੜੀਆਂ ਦੇ ਬੜੇ ਅੰਤਰੇ ਸਨ, ਉਹਨਾਂ ਛੋਟੇ ਟਰੱਕ ਦੇ ਵਿੱਚ ਲਿਆ ਇਹਨੂੰ। ਅੱਛਾ ਉਹ ਮਾਰ ਦਿੱਤਾ ਬੱਟ। ਹੂੰ ਉਹ ਸਿਪਾਹੀ ਦੇ ਸਾਡੇ ਵੀ ਨਾਲ 1-2 ਹੁੰਦੇ ਹਨ, ਪਰ ਉਹ ਆਉਂਦੇ ਹਨ ਜੀ ਉਹ ਸਾਡੀ ਜਨਾਨੀ ਲਿਆ ਜੋ ਤੇ ਇਹਨੂੰ ਫੇਰ ਛੱਡਣਾ। ਅੱਛਾ ਉਹ ਫਿਰ ਇਹ ਉਹਦਾ ਸ਼ਰੀਂਪੁਰ ਲੈ ਗਿਆ ਸੀ। ਫਿਰ ਇਹਨਾਂ ਘੋੜੀਆਂ ਭਜਾਈਆਂ, ਭੱਜ ਨੱਸ ਕੇ ਫਿਰ ਉਹਨੂੰ ਲਿਆ ਕੇ ਤੇ ਉਹ ਦਿੱਤੀ ਤੇ ਫੇਰ ਨੂੰ ਛਡਾਇਆ। ਸਹੀ ਹੋ ਗਿਆ। ਠੀਕ ਹੋ ਗਿਆ ਬਜ਼ੁਰਗੋ, ਬੜਾ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ। ਚਲੋ ਤੁਹਾਡੀ ਕੋਸ਼ਿਸ਼ ਮਿਹਰਬਾਨੀ। ਕਰਾਂਗੇ ਤੁਹਾਡਾ ਪਿੰਡ ਲੱਭੀਏ ਤੁਹਾਨੂੰ, ਜਾਂ ਉੱਥੋਂ ਦਾ ਕੋਈ ਬਾਬਾ ਵੇਖਦਾ ਹੋਵੇ ਤੇ ਤੁਹਾਡੇ ਨਾਲ ਕੋਈ ਗੱਲਬਾਤ ਕਰ ਲਵੇ। ਹਾਂ ਬੜੀ ਗੱਲ। ਜ਼ਰੂਰ ਇਨਸ਼ਾਅੱਲਾ। ਠੀਕ ਹੋ ਗਿਆ ਜੀ।